ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹਿਮਾਨਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਅਪਡੇਟ ਅਮਰੀਕਾ ਦੇ ਸਵੇਰ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜ ਕਰਮਜੀਤ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਅਤੇ ਮੇਰੇ ਨਾਲ ਜੁੜ ਚੁੱਕੇ ਨੇ ਪੰਜਾਬੀ ਰੇਡੀਓ USA ਦੇ ਸੈਨੋਜ਼ੇ ਸਟੂਡੀਓਜ਼ ਤੋਂ ਹਰਜੋਤ ਸਿੰਘ ਖਾਲਸਾ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਲਾਈਵ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਮਾਰਚ ਦੀ 24 ਤਰੀਕ ਆ, ਦਿਨ ਬੁੱਧਵਾਰ ਆ, ਤੁਹਾਡੇ ਲਈ ਸਵੇਰ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਜ਼ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500 4082722500। ਇਸ ਦੇ ਨਾਲ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਨਛੱਤਰ ਸਿੰਘ ਸੰਘਾ, ਅਵਤਾਰ ਸਿੰਘ ਮੰਜਲ ਕਲੋਵਿਸ, ਅਮਰਜੀਤ ਸਿੰਘ ਸਟਾਕਟਨ, ਅਮਰਜੀਤ ਸਿੰਘ ਬੈਂਸ, ਸਤਨਾਮ ਸਿੰਘ, ਅਮਰਜੀਤ ਸਿੰਘ ਦਸਾਂਝ ਯੂਬਾ ਸਿਟੀ, ਹਰਵਿੰਦਰ ਸਿੰਘ ਸਟਾਕਟਨ, ਪਰਮਜੀਤ ਸਿੰਘ ਦਿਓਲ ਫਰੈਜ਼ਨੋ, ਸੁੱਚਾ ਸਿੰਘ, ਜਸਕਰਨ ਸਿੰਘ, ਗੁਰਪ੍ਰਤਾਪ ਸਿੰਘ ਫਰੈਜ਼ਨੋ, ਲਖਵੀਰ ਸਿੰਘ ਸਮਰਾ ਟੈਕਸਸ, ਅਵਤਾਰ ਸਿੰਘ ਰਤੌੜ ਸਰਜਲ ਟਰੱਕਿੰਗ ਫਰੈਜ਼ਨੋ, ਗੁਰਮੇਲ ਸਿੰਘ ਬਲਬੀਰ ਬਾਸੀ ਸੌਸਲੀਟੋ, ਸੁਲੱਖਣ ਸਿੰਘ ਹਰਬੰਸ ਕੌਰ ਤੋਂਗ ਬੇਕਰਸਫੀਲਡ, ਗੁਰਪਾਲ ਸਿੰਘ ਸੰਧੂ ਸਿਟਰਸ ਹਾਈਟ ਐਂਟੀਲੋਪ ਟਰੱਕ ਸਟਾਪ ਬਰਨਜ਼ ਵਾਇਓਮਿੰਗ, ਸੁੱਚਾ ਸਿੰਘ ਸੈਨ ਹੋਜ਼ੇ, ਜ਼ੈਂਡਰ ਮਾਰਗੇਜ ਅਤੇ ਰੀਅਲ estate ਵਾਲੇ, ਜਿਨ੍ਹਾਂ ਦੇ ਕੋਲੋਂ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਕਮਰਸ਼ੀਅਲ ਲੋਨ, ਐਗਰੀਕਲਚਰ ਲੋਨ, ਹੋਮ ਲੋਨਸ, ਰੀਫਾਈਨੈਂਸ ਦਾ ਕੰਮ ਕਰਵਾ ਸਕਦੇ ਹੋ। ਕਾਲ ਕਰੋ ਮੋਹਨ ਚੀਮਾ ਹੁਣਾਂ ਨੂੰ 559-905-2575 5599052575 ਅਤੇ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ ਅਤੇ ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਕਿਆਣਾ ਹੁਣਾਂ ਦੇ ਨਾਲ ਸੰਪਰਕ ਕਰੋ ਨੰਬਰ 4159090503 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਪਿਛਲੇ ਦਿਨਾਂ ਤੋਂ ਆਪਾਂ ਦੱਸਦੇ ਆ ਰਹੇ ਹਾਂ ਕਿਸ ਤਰ੍ਹਾਂ ਮਾਸ ਸ਼ੂਟਿੰਗ ਹੋਈ ਸੀ ਬੋਲਡਰ ਕੋਲੋਰਾਡੋ ਦੇ ਵਿੱਚ, ਅਤੇ ਜਿਹੜਾ ਸ਼ੂਟਿੰਗ ਸਸਪੈਕਟ ਆ ਉਹਦੇ ਹੁਣ ਜਿਹੜੀ ਇਨਫੋਰਮੇਸ਼ਨ ਆਉਣੀ ਸ਼ੁਰੂ ਹੋਈ ਆ, 21 ਸਾਲਾਂ ਦਾ ਸੀਰੀਅਨ ਮੂਲ ਨੂੰ ਬਿਲੋਂਗ ਕਰਦਾ ਹੈਗਾ। ਕਹਿੰਦੇ AR-15 ਸਟਾਈਲ ਜਿਹੜੀ ਮੋਡੀਫਾਈਡ ਸੀਗੀ ਉਹ ਉਸਨੇ ਯੂਜ਼ ਕੀਤੀ ਸੀ, ਜਿਹਦੇ ਨਾਲ 10 ਜਾਣਿਆਂ ਦੀ ਮੌਤ ਹੋਈ ਹੈਗੀ ਆ। ਸੋ ਉਹਨੂੰ 10 ਕਾਊਂਟਸ ਆਫ ਫਸਟ ਡਿਗਰੀ ਮਰਡਰ ਦੇ ਵਿੱਚ ਚਾਰਜ ਕੀਤਾ ਗਿਆ ਹੈਗਾ। ਅਤੇ ਕਹਿੰਦੇ ਵੀ ਉਹ ਇੱਕ ਛੋਟਾ ਜਿਹਾ ਟਾਊਨ ਹੈਗਾ ਆ ਜਿਹੜਾ ਬੋਲਡਰ ਅਤੇ ਡੈਨਵਰ ਦੇ ਵਿੱਚ, ਉੱਥੇ ਰਹਿੰਦਾ ਸੀ। ਮੋਸਟ ਆਫ ਦਾ ਲਾਈਫ USA ਦੇ ਵਿੱਚ ਹੀ ਰਿਹਾ, ਅਤੇ ਉਹਦੇ ਰਿਸ਼ਤੇਦਾਰ ਵੀ ਉਹਨੂੰ ਕਹਿੰਦੇ ਵੀ ਉਹ ਮੈਂਟਲੀ ਅਪਸੈਟ ਸੀ। ਪਹਿਲਾਂ ਵੀ ਈਵਨ ਉਹਦੇ ਹਾਈ ਸਕੂਲ ਦੇ ਜਿਹੜੇ ਕਲਾਸਮੇਟਸ ਆ ਉਹਨਾਂ ਨੇ ਵੀ ਕਿਹਾ ਵੀ ਸਕੂਲ ਦੇ ਵਿੱਚ ਵੀ ਜਿਹੜਾ ਆ ਉਹ ਇੱਦਾਂ ਦੇ ਜਿਹੜੇ ਪੁੱਠੇ ਕੰਮ ਕਰਦਾ ਰਹਿੰਦਾ ਸੀ। ਸੋ ਸਾਰੇ ਲੋਕ ਉਹ ਤੋਂ ਡਰਦੇ ਸੀ। ਸੋ ਹੁਣ ਉਹਦੇ ਹੋਰ ਵੀ ਰਿਸ਼ਤੇਦਾਰ, ਇੱਕ ਸਿਸਟਰ ਇਨ ਲਾ ਕਹਿੰਦੀ ਆ ਵੀ ਮੈਂ ਉਹਨੂੰ ਗਨ ਦੇ ਨਾਲ ਪਲੇ ਕਰਦੇ ਵੀ ਦੇਖਿਆ ਹੈਗਾ। ਸੋ ਹੁਣ ਇਹ ਪੁਲਿਸ ਵਾਲਿਆਂ ਲਈ ਇਹ ਕੁਐਸਚਨ ਬਣਿਆ ਹੋਇਆ ਵੀ ਜੇ ਇੱਦਾਂ ਦੀ ਸਿਚੁਏਸ਼ਨ ਸੀ ਅਤੇ ਉਹ ਕੁਛ ਦਿਨ ਪਹਿਲਾਂ ਗਨ ਲੈਣ ਦੇ ਲਈ ਕਿੱਦਾਂ ਕਾਮਯਾਬ ਹੋ ਗਿਆ, ਅਤੇ ਦੂਸਰੇ ਨੰਬਰ 'ਤੇ ਉਹਦੇ ਜਿਹੜੇ ਚਾਹੇ ਕਲਾਸ ਫੈਲੋ ਸੀ ਜਾਂ ਰਿਸ਼ਤੇਦਾਰ ਸੀ, ਉਹਨਾਂ ਨੇ ਪੁਲਿਸ ਨੂੰ ਕਿਉਂ ਨਹੀਂ ਇਨਫੋਰਮ ਕੀਤਾ ਵੀ ਇਹ ਬੰਦਾ ਇੱਦਾਂ ਦਾ ਗਲਤ ਕੰਮ ਕਰ ਸਕਦਾ ਹੈਗਾ। ਜੀ, ਉਸ ਦੇ ਬਾਰੇ ਪਹਿਲੋਂ ਜਿਹੜੀਆਂ ਜਾਣਕਾਰੀਆਂ ਦੇਖੋ ਕਥਿਤ ਪਤਾ ਨਹੀਂ ਉਹਨਾਂ ਨੇ ਅਧਿਕਾਰੀਆਂ ਨੂੰ ਦਿੱਤੀਆਂ ਸੀ ਜਾਂ ਨਹੀਂ, ਅਤੇ ਪਰ ਇੱਕ ਬੜਾ ਵੱਡਾ ਫੇਲੀਅਰ ਇੱਕ ਹਿਸਾਬ ਦੇ ਨਾਲ ਆਪਾਂ ਇਸ ਨੂੰ ਦੇਖ ਸਕਦੇ ਹਾਂ ਹਰਜੋਤ ਸਿੰਘ ਜੀ, ਵੀ ਅਜਿਹਾ ਕਹਿ ਲਓ ਵੀ ਮਾਨਸਿਕ ਤੌਰ ਦੇ ਉੱਤੇ ਪਰੇਸ਼ਾਨ ਅਤੇ ਜਿਹੜਾ ਉਸ ਹਿਸਾਬ ਦੇ ਨਾਲ ਪੁੱਠੇ ਕੰਮ ਕਰਨ ਦੀ ਜਿਹੜੀਆਂ ਚੀਜ਼ਾਂ ਦੀ ਪਹਿਲਾਂ ਹੀ ਗੱਲਾਂ ਕਰ ਚੁੱਕਾ, ਉਸ ਦੇ ਕੋਲ ਬੰਦੂਕ ਜਿਹੜੀ ਖਰੀਦਣ ਦਾ ਉਸਨੂੰ ਮੌਕਾ ਮਿਲਿਆ। ਹੁਣ ਕੋਈ 6 ਦਿਨ ਕਹਿ ਰਿਹਾ, ਕੋਈ ਇੱਕ ਹਫ਼ਤਾ ਪਹਿਲਾਂ ਜਿਹੜਾ ਆ ਉਹ ਕਹਿ ਰਿਹਾ ਵੀ ਉਸਨੇ ਬੰਦੂਕ ਜਿਹੜੀ ਉਹ ਖਰੀਦੀ ਆ। ਇਹ ਜਿੱਥੇ ਗੋਲੀ ਕਾਂਡ ਹੋਇਆ ਆ ਉਸ ਤੋਂ 20 ਮੀਲ ਦੂਰ ਜਿਹੜਾ ਉਹ ਰਹਿੰਦਾ ਸੀਗਾ। ਜਾਂਚਕਰਤਾ ਹੁਣ ਇਸ ਟਾਈਮ ਇਸ ਦੇ ਮੋਟਿਵ ਦੇ ਪਿੱਛੇ ਜਿਹੜੇ ਆ ਉਹ ਲੱਭ ਰਹੇ ਆ ਵੀ ਇਸ ਨੇ ਇਹ ਗੋਲੀ ਕਾਂਡ ਜਿਹੜਾ ਆ ਉਹ ਕਿਉਂ ਕੀਤਾ ਹੈਗਾ ਆ, ਅਤੇ ਇਸ ਨੇ ਇਹੀ ਜਿਹੜਾ ਸ਼ੋਪਿੰਗ ਵਾਲਾ ਜਿਹੜਾ ਰੀਟੇਲ ਸਟੋਰ ਆ ਉਸ ਨੂੰ ਹੀ ਕਿਉਂ ਜਿਹੜਾ ਇਹ ਚੁਣਿਆ ਸੀਗਾ। ਸੋ ਇਹ ਹੁਣ ਇੱਕ ਕਾਫੀ ਵੱਡੇ ਜਿਹੜੇ ਇਸ ਟਾਈਮ ਸਵਾਲ ਆ। ਇਸੇ ਦੇ ਚੱਲਦਿਆਂ ਹਰਜੋਤ ਸਿੰਘ ਜੀ, ਆਲਰੇਡੀ ਗਨ ਕੰਟਰੋਲ ਨੂੰ, ਸੇਫਟੀ ਮੈਜਰਸ ਨੂੰ ਜਿਹੜਾ ਆ ਹੁਣ ਕਾਫੀ ਰੌਲਾ ਆ ਆਪਾਂ ਦੇਖ ਰਹੇ ਹਾਂ ਵੀ ਉਸ ਦੇ ਵਿੱਚ ਆਊਗਾ। ਸੈਨੇਟ ਮੈਜੋਰਟੀ ਲੀਡਰ ਨੇ ਅੱਜ ਇੱਕ ਵਾਰੀ ਫੇਰ ਇਹ ਬਿਆਨ ਜਿਹੜਾ ਉਹ ਦਿੱਤਾ ਆ, ਕਹਿੰਦੇ ਵੀ ਇਹ ਜਿਹੜੀ ਸੈਨੇਟ ਆ ਉਹ ਇਨ ਐਕਸ਼ਨ ਵਾਲੀ ਨਹੀਂ ਹੋਊਗੀ। ਅਸੀਂ ਜਿਹੜਾ ਇਸ ਦੇ ਉੱਤੇ ਜਿਹੜਾ ਉਹ ਡਿਬੇਟ
ਜ਼ਰੂਰ ਕਰ ਸਕਦੇ ਹੈਗੇ ਆ। ਸੋ ਆਲਰੇਡੀ ਕਹਿੰਦੇ 2 ਕਾਨੂੰਨ ਜਿਹੜੇ ਬਿਲਜ਼ ਆ ਉਹ ਪਾਸ ਕੀਤੇ ਆ ਹਾਊਸ ਨੇ, ਅਤੇ ਉਹ ਸੈਨੇਟ ਦੇ ਵਿੱਚ ਪੇਸ਼ ਹੋਣ ਤੋਂ ਅਜੇ ਹਾਲ ਦੀ ਘੜੀ ਪਏ ਹੈਗੇ ਨੇ। ਸੋ ਇਹ ਹੁਣ ਦੇਖਣਾ ਹੋਊਗਾ ਕੀ ਹੁੰਦਾ ਆ। ਉੱਧਰ ਜਿਹੜੇ ਡੈਮੋਕ੍ਰੇਟਸ ਆ ਫਿਲਬਸਟਰ ਨੂੰ ਜਿਹੜਾ ਆ ਉਹ ਲਾਂਭੇ ਕਰਨ ਦੇ ਲਈ ਕੋਸ਼ਿਸ਼ ਕਰ ਰਹੇ ਆ, ਅਤੇ ਹੁਣ ਦੇਖਣਾ ਹੋਊਗਾ ਅੱਗੇ ਕੀ ਬਣਦਾ। ਜਿੱਦਾਂ ਕੱਲ੍ਹ ਵੀ ਆਪਾਂ ਦੱਸਿਆ ਸੀਗਾ ਵੀ ਜਿਹੜੇ ਸੈਨੇਟਰ ਮੈਨਸ਼ਨ ਆ ਉਹ ਜਿਹੜੇ ਯੂਨੀਵਰਸਲ ਬੈਕਗਰਾਊਂਡ ਚੈੱਕ ਆ ਉਸ ਦੇ ਹੱਕ ਦੇ ਵਿੱਚ ਜਿਹੜੇ ਹਾਲ ਦੀ ਘੜੀ ਨਹੀਂ ਆ। ਸੋ ਡੈਮੋਕ੍ਰੇਟਸ ਦੀ ਆਪਣੀ ਪੂਰੀ ਮੈਜੋਰਟੀ ਵੀ ਉਹਨਾਂ ਦੇ ਨਾਲ ਜਿਹੜੀ ਉਹ ਨਹੀਂ ਹੈਗੀ। ਉਹਨਾਂ ਨੇ ਇਸ ਚੀਜ਼ ਦੇ ਵਿੱਚ ਇਤਰਾਜ਼ ਜਤਾਇਆ ਆ ਵੀ ਜਿਹੜਾ ਕੋਈ ਗਨ ਖਰੀਦਦਾ ਆ ਇੱਕ ਦੂਜੇ ਦੇ ਕੋਲੋਂ, ਪ੍ਰਾਈਵੇਟ ਸਿਟੀਜ਼ਨ ਦੇ ਕੋਲੋਂ ਵੀ, ਉਸ ਮਾਮਲੇ ਦੇ ਵਿੱਚ ਵੀ ਬੈਕਗਰਾਊਂਡ ਚੈੱਕ ਜਿਹੜਾ ਉਹ ਹੋਵੇਗਾ। ਉਹ ਜਿਹੜਾ ਕਹਿੰਦੇ ਵੀ ਇਸ ਦੇ ਵਿੱਚ ਨਹੀਂ ਹੋਣਾ ਚਾਹੀਦਾ। ਪਰ ਇੱਥੇ ਹੁਣ ਕਈ ਲੋਕ ਇਹ ਵੀ ਤਰਕ ਦੇ ਰਹੇ ਆ ਵੀ ਜੇ ਇਸ ਦਾ ਬੈਕਗਰਾਊਂਡ ਚੈੱਕ ਕੀਤਾ ਹੁੰਦਾ ਤਾਂ ਇਸ ਦੀ ਮੈਂਟਲ ਜਿਹੜੀ ਮਾਨਸਿਕ ਸਥਿਤੀ ਦਾ ਪਤਾ ਹੋਣਾ ਸੀ, ਤਾਂ ਸ਼ਾਇਦ ਇਸ ਨੂੰ ਜਿਹੜੀ ਬੰਦੂਕ ਨਹੀਂ ਮਿਲਦੀ, ਕੋਈ ਫੈਲਨੀ ਵਾਲਿਆਂ ਨੂੰ ਜਿਹੜੀ ਉਹ ਮਿਲ ਜਾਂਦੀ ਆ, ਅਤੇ ਇੱਦਾਂ ਕਰਨਾ ਜਿਹੜਾ ਉਹ ਮੁਸ਼ਕਿਲ ਇਸ ਦੇ ਲਈ ਹੋ ਜਾਣਾ ਸੀਗਾ। ਇੱਕ ਕਹਿੰਦੇ ਆ ਵੀ ਪੱਕੀ ਲੜੀ ਜਿਹੜੀ ਉਹ ਜੁੜਦੀ ਆ ਰਹੀ ਹੈਗੀ ਆ। ਪਿਛਲੇ ਕਈ ਜਿਹੜੀਆਂ ਆ ਮਾਸ ਸ਼ੂਟਿੰਗਸ ਦੇ ਵਿੱਚ ਜਿਹੜੀ ਅਸੌਲਟ ਰਾਈਫਲ AR-15 ਦਾ ਨਾਮ ਜਿਹੜਾ ਉਹ ਕਾਫੀ ਜ਼ਿਆਦਾ ਹੁਣ ਮਸ਼ਹੂਰ ਕਹਿ ਲਓ ਜਾਂ ਬਦਨਾਮ ਕਹਿ ਲਓ, ਉਹ ਇਹਨਾਂ ਜਿਹੜਾ ਸ਼ੂਟਿੰਗਸ ਦੇ ਕਰਕੇ ਜਿਹੜਾ ਉਹ ਹੋ ਚੁੱਕਾ ਆ। ਸਾਡੇ ਜਿਹੜੇ ਹੁਣ ਮੌਜੂਦਾ ਰਾਸ਼ਟਰਪਤੀ ਆ ਉਹ ਇਸ ਹੱਕ ਦੇ ਵਿੱਚ ਆ ਵੀ ਅਸੌਲਟ ਰਾਈਫਲਸ ਜਿਹੜੇ ਆ ਗਨਜ਼ ਆ ਉਹਨਾਂ ਨੂੰ ਬੈਨ ਕੀਤਾ ਜਾਵੇ। ਉਹਨਾਂ ਨੇ ਕੱਲ੍ਹ ਇਹ ਤਰਕ ਦਿੱਤਾ ਵੀ ਜਦ ਮੈਂ ਸੈਨੇਟਰ ਸੀਗਾ 90 ਦੇ ਆਈ ਥਿੰਕ ਦਹਾਕੇ ਦੇ ਵਿੱਚ, ਉਸ ਟਾਈਮ ਦੇ ਉੱਤੇ ਵੀ ਇਸ ਨੂੰ ਜਿਹੜਾ ਉਹ ਬੈਨ ਕੀਤਾ ਗਿਆ ਸੀਗਾ, ਅਤੇ ਇਸ ਨੂੰ ਮੁੜ ਆਪਾਂ ਜਿਹੜਾ ਕਹਿੰਦੇ ਉਹ ਬੈਨ ਕਰ ਸਕਦੇ ਹਾਂ। ਪਰ ਜਿਹੜੀ ਗਨ ਲੌਬੀ ਆ, ਜਿਹੜੇ ਸੈਕਿੰਡ ਅਮੈਂਡਮੈਂਟ ਵਾਲੇ ਆ, ਉਹ ਇਸ ਨੂੰ ਸੈਕਿੰਡ ਅਮੈਂਡਮੈਂਟ ਦੇ ਉੱਤੇ ਇੱਕ ਹਿਸਾਬ ਦੇ ਨਾਲ ਹਮਲਾ ਜਿਹੜਾ ਉਹ ਦੱਸ ਰਿਹਾ। ਕਹਿੰਦੇ ਵੀ ਅੱਜ ਤੁਹਾਡੀਆਂ ਅਸੌਲਟ ਰਾਈਫਲਸ ਦੇ ਲਈ ਆਉਣਗੇ, ਕੱਲ੍ਹ ਨੂੰ ਪਿਸਤੌਲ ਦੇ ਲਈ ਆਉਣਗੇ, ਕਿਸੇ ਵੀ ਚੀਜ਼ ਦੇ ਪਿੱਛੇ ਜਿਹੜਾ ਉਹ ਬਾਅਦ ਦੇ ਵਿੱਚ ਫੈਡਰਲ ਸਰਕਾਰ ਜਿਹੜੀ ਉਹ ਆ ਸਕਦੀ ਆ। ਕਾਫੀ ਹਰਜੋਤ ਸਿੰਘ ਜੀ ਇਹ ਗੰਭੀਰ ਸੰਵੇਦਨਸ਼ੀਲ ਜਿਹੜਾ ਇਹ ਮਸਲਾ ਆ। ਇੱਕ ਪਾਸੇ ਰਾਈਟਸ ਆ ਅਤੇ ਦੂਜੇ ਪਾਸੇ ਇਹ ਮਸਲਾ ਬਣ ਰਿਹਾ ਵੀ ਨਿੱਤ ਆਏ ਦਿਨ ਕੋਈ ਨਾ ਕੋਈ ਸ਼ਦਾਈ ਜਿਹੜਾ ਆ ਅਜਿਹੀ ਗੋਲੀ ਕਾਂਡਾਂ ਨੂੰ ਅੰਜਾਮ ਜਿਹੜਾ ਉਹ ਦੇ ਰਿਹਾ ਹੈਗਾ ਆ। ਜੀ, ਦੂਸਰੇ ਪਾਸੇ ਜਦੋਂ ਵੀ ਕਹਿੰਦੇ ਮਾਸ ਸ਼ੂਟਿੰਗਸ ਹੁੰਦੀਆਂ ਆ ਤੇ ਗਨ ਖਰੀਦਣ ਦੀ ਜਿਹੜੀ ਗਿਣਤੀ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀ ਹੈਗੀ ਆ। ਹੁਣ ਵੀ 18 ਲੋਕਾਂ ਦੀ ਮੌਤ ਹੋ ਚੁੱਕੀ ਆ 2 ਮਾਸ ਸ਼ੂਟਿੰਗਸ ਬੋਲਡਰ ਕੋਲੋਰਾਡੋ ਤੇ ਅਟਲਾਂਟਾ ਜਾਰਜੀਆ ਦੇ ਵਿੱਚ, ਤੇ ਕਹਿੰਦੇ ਵੀ ਗਨ ਇੰਡਸਟਰੀ ਕਹਿ ਰਹੀ ਆ ਵੀ ਉਹਨਾਂ ਦੀ ਸੇਲ ਬਹੁਤ ਜ਼ਿਆਦਾ ਵੱਧ ਗਈ ਆ। ਉਹਦਾ ਕਾਰਨ ਇਹੀ ਆ ਵੀ ਜਦੋਂ ਵੀ ਮਾਸ ਸ਼ੂਟਿੰਗ ਹੁੰਦੀ ਆ ਤੇ ਪੋਲੀਟੀਸ਼ੀਅਨ ਕਹਿੰਦੇ ਆ ਵੀ ਅਸੀਂ ਜਿਹੜੇ ਲਾਅ ਸਟ੍ਰਿਕਟ ਕਰਨੇ ਆ, ਤੇ ਲੋਕ ਜਿਹੜੇ ਆ ਫਿਰ ਗਨ ਖਰੀਦਣ ਨੂੰ ਭੱਜਦੇ ਹੈਗੇ ਆ। ਇਸੇ ਤਰ੍ਹਾਂ ਸੈਂਡੀ ਹੋਕ ਐਲੀਮੈਂਟਰੀ ਸਕੂਲ 'ਚ ਜਦੋਂ ਸ਼ੂਟਿੰਗ ਹੋਈ ਸੀ 2013 'ਚ, ਉਹਦੀ ਵੀ ਗਨ ਸੇਲ ਕਹਿੰਦੇ ਬਹੁਤ ਹੋਈ ਸੀ। ਲਾਸ ਵੇਗਸ ਦੇ ਵਿੱਚ 58 ਲੋਕਾਂ ਦੀ ਜਦੋਂ 2017 'ਚ ਮਾਸ ਸ਼ੂਟਿੰਗ ਦੇ ਵਿੱਚ ਮੌਤ ਹੋਈ ਸੀ, ਉਸ ਤੋਂ ਬਾਅਦ ਵੀ ਜਿਹੜੀ ਆ ਬਹੁਤ ਜ਼ਿਆਦਾ ਕਹਿੰਦੇ ਗਨ ਖਰੀਦਣ ਦੀ ਗਿਣਤੀ ਵੱਧ ਗਈ ਸੀ। ਸੋ ਪਰ ਜਿਹੜੇ ਪ੍ਰੈਜ਼ੀਡੈਂਟ ਜੋ ਬਾਈਡਨ ਆ ਉਹਨਾਂ ਨੇ ਇਹ ਕਿਹਾ ਆ ਵੀ ਮੈਂ ਹੁਣ ਜਿਹੜਾ ਆ ਹੋਰ ਜ਼ਿਆਦਾ ਨਹੀਂ ਵੇਟ ਕਰ ਸਕਦਾ, ਸੋ ਸਾਨੂੰ ਸਟ੍ਰਿਕਟ ਰੂਲ ਜਿਹੜੇ ਆ ਉਹ ਫੋਲੋ ਕਰਨੇ ਪੈਣੇ ਆ। ਜੀ। ਸੋ ਕਾਫੀ ਆਉਣ ਵਾਲੇ ਦਿਨਾਂ ਦੇ ਵਿੱਚ ਹਰਜੋਤ ਸਿੰਘ ਜੀ ਇਸ ਮਸਲੇ ਦੇ ਉੱਤੇ ਆਪਾਂ ਨੂੰ ਜਿਹੜੀਆਂ ਚਰਚਾਵਾਂ, ਗੱਲਾਂ ਬਾਤਾਂ, ਬਿਆਨ ਆ ਦੋਨੋਂ ਹੀ ਤਰਫਾਂ ਤੋਂ ਜਿਹੜੇ ਉਹ ਦੇਖਣ ਨੂੰ, ਸੁਣਨ ਨੂੰ ਜਿਹੜੇ ਆ ਉਹ ਮਿਲ ਸਕਦੇ ਨੇ। ਸੋ ਮਿਲਣਗੇ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ ਹੈਗੀਆਂ। ਹੁਣ ਅਗਲੀ ਜਿਹੜੀ ਇਸੇ ਦੇ ਨਾਲ ਜਿਹੜੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਓਹਾਇਓ ਦੇ ਵਿੱਚ ਜਿਹੜੇ ਕਹਿੰਦੇ ਵੀ ਅਮਰੀਕੀ ਝੰਡੇ ਆ ਉਹ ਹਾਫ ਸਟਾਫ ਦੇ ਉੱਤੇ ਜਿਹੜੇ ਆ ਉਹ ਝੁਲਾਏ ਜਾ ਰਹੇ ਹੈਗੇ ਆ। ਜਿਹੜੇ 10 ਵਿਕਟਮ ਆ, ਇਹ ਪੀੜਤ ਆ ਜਿਨ੍ਹਾਂ ਦੀ ਹੱਤਿਆ ਕੀਤੀ ਗਈ ਹੈ ਇਸ ਬੰਦੇ ਦੇ ਦੁਆਰਾ, ਉਹਨਾਂ ਦੀ ਜਿਹੜੇ ਔਨਰ ਦੇ ਵਿੱਚ, ਉਹਨਾਂ ਦੇ ਸਤਿਕਾਰ ਦੇ ਵਜੋਂ ਇਹ ਕਈ ਥਾਵਾਂ ਦੇ ਉੱਤੇ ਇਸ ਤਰੀਕੇ ਦੇ ਨਾਲ ਜਿਹੜਾ ਹੈ ਹਰਜੋਤ ਸਿੰਘ ਜੀ ਆਪਾਂ ਨੂੰ ਦੇਖਣ ਨੂੰ ਮਿਲਦਾ ਰਿਹਾ। ਯਾਦ ਹੋਣਾ ਜਦੋਂ ਓਕ ਕ੍ਰੀਕ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਇਹ ਇਸੇ ਤਰੀਕੇ ਦੇ ਕਿਸੇ ਸ਼ਦਾਈ ਬੰਦੇ ਨੇ ਆ ਕੇ ਗੋਲੀਆਂ ਜਿਹੜੀਆਂ ਉਹ ਚਲਾ ਦਿੱਤੀਆਂ ਸੀਗੀਆਂ, ਉਸ ਟਾਈਮ ਦੇ ਉੱਤੇ ਵੀ ਜਿਹੜੇ ਰਾਸ਼ਟਰਪਤੀ ਓਬਾਮਾ ਸੀ ਉਹਨਾਂ ਨੇ ਪੂਰੇ ਮੁਲਕ ਦੇ ਵਿੱਚ ਹੀ ਜਿਹੜੇ ਅਮਰੀਕੀ ਝੰਡਿਆਂ ਨੂੰ ਹਾਫ ਸਟਾਫ ਦੇ ਉੱਤੇ ਜਿਹੜਾ ਉਹ ਕੀਤਾ ਸੀਗਾ।
ਜੀ, ਅਗਲੀ ਖਬਰ ਜਿਹੜੀ ਆ ਸੁਏਜ਼ ਕਨਾਲ ਤੋਂ ਆ ਰਹੀ ਆ। ਈਜਿਪਟ ਦੇ ਵਿੱਚ ਜਿਹੜੀ ਸੁਏਜ਼ ਕਨਾਲ ਆ, ਤੁਹਾਨੂੰ ਪਤਾ ਵੀ ਬਹੁਤ ਵੱਡੀ ਇਹ ਨਹਿਰ ਹੈਗੀ ਆ, ਜਿਹਦੇ ਥਰੂ ਬਹੁਤ ਸ਼ਿਪ ਆਉਂਦੇ ਹੈਗੇ ਆ। ਤੇ ਕੱਲ ਇੱਕ ਜਿਹੜਾ ਸ਼ਿਪ ਆ ਉਹ ਟਰਨ ਅਰਾਊਂਡ ਹੋ ਗਿਆ ਤੇ ਉਸਨੇ ਜਿਹੜਾ ਸਾਰਾ ਟ੍ਰੈਫਿਕ ਆ ਉੱਥੇ ਰੋਕ ਦਿੱਤਾ। ਕਹਿੰਦੇ ਵੀ ਇਹ ਜਿਹੜਾ ਸ਼ਿਪ ਵੀ ਸੀ ਇਹ ਕਾਫੀ ਵੱਡਾ ਸੀ। 2,20,000 ਟਨ ਇਹਦੇ ਤੇ ਭਾਰ ਆ ਤੇ ਜਿਹੜੇ 20,000 ਦੇ ਕਰੀਬ ਕੰਟੇਨਰ ਸੀਗੇ। ਉਹ ਤੋਂ ਬਾਅਦ ਜਿੰਨੇ ਵੀ ਹੋਰ ਸ਼ਿਪ ਆਉਂਦੇ ਸੀ ਉਹ ਸਾਰੇ ਰੁਕਣੇ ਪਏ। ਐਵਰ ਗਿਵਨ ਕਰਕੇ ਇਹ ਜਿਹੜੀ ਹੈਗੀ ਆ ਕੁਆਟਰ ਮਾਈਲ ਕਨਾਲ ਦਾ ਇੱਕ ਹਿੱਸਾ ਹੈਗਾ, 193 ਫੁੱਟ ਚੌੜਾ ਹੈਗਾ। ਪਰ ਇਹ ਜਦੋਂ ਜਹਾਜ਼ ਜਿਹੜਾ ਸਮੁੰਦਰੀ ਜਹਾਜ਼ ਉਹ ਟਰਨ ਅਰਾਊਂਡ ਹੋ ਗਿਆ ਤੇ ਉਸਨੇ ਸਾਰਾ ਜਿਹੜਾ ਟ੍ਰੈਫਿਕ ਆ ਪਿੱਛੇ ਉਹ ਬੰਦ ਕਰ ਦਿੱਤਾ। ਜੀ, ਇਹ ਜਿਹੜੀ ਸੁਏਜ਼ ਕਨਾਲ ਆ ਹਰਜੋਤ ਸਿੰਘ ਜੀ, ਬੜੀ ਹੀ ਅਹਿਮ ਜਿਹੜੀ ਇਹ ਕਨਾਲ ਹੈਗੀ ਆ, ਇਹ ਵਿਸ਼ੇਸ਼ ਤੌਰ ਦੇ ਉੱਤੇ ਬਣਾਈ ਗਈ ਸੀ ਤਾਂ ਜੋ ਅਫਰੀਕਾ ਦੇ ਉੱਤੋਂ ਦੀ ਜਿਹੜਾ ਘੁੰਮ ਕੇ ਜਿਹੜਾ ਸਮੁੰਦਰੀ ਜਹਾਜ਼ਾਂ ਨੂੰ ਜਿਹੜਾ ਉਹ ਨਾ ਜਾਣਾ ਪਵੇ। ਸੋ ਬੇਸਿਕਲੀ ਅਫਰੀਕਾ ਅਤੇ ਯੂਰਪ ਦੇ ਦਰਮਿਆਨ ਵਿਚਾਲੇ ਉਹਨਾਂ ਨੂੰ ਪਾੜਦੀ ਹੋਈ ਏਸ਼ੀਆ ਦੇ ਦਰਮਿਆਨ ਇਹ ਜਿਹੜੀ ਇੱਕ ਛੋਟੀ ਜਿਹੀ ਜਿਹੜੀ ਇਹ ਕਨਾਲ ਆ, ਜਿਸ ਦਾ ਮੇਨ ਕੰਮ ਹੀ ਜਿਹੜਾ ਆ ਸਿਰਫ ਸਮੁੰਦਰੀ ਜਹਾਜ਼ਾਂ ਦੇ ਆਉਣ ਜਾਣ ਦਾ ਇਸ ਦੇ ਵਿੱਚ ਜਿਹੜਾ ਇਹ ਲੱਗਾ ਹੈਗਾ ਆ। 1300 ਫੁੱਟ ਜਿੱਦਾਂ ਹਰਜੋਤ ਸਿੰਘ ਜੀ ਤੁਸੀਂ ਦੱਸਿਆ ਵੀ ਇਹ ਲੰਬਾ ਜਿਹੜਾ ਇਹ ਜਹਾਜ਼ ਸੀ, ਜਿਹੜਾ ਲੰਬੇ ਰੋਕ ਦੀ ਥਾਂ 'ਤੇ ਚੌੜੇ ਰੋਕ ਜਿਹੜਾ ਉਹ ਹੋ ਗਿਆ ਅਤੇ ਬਹੁਤ ਵੱਡਾ ਜਿਹੜਾ ਇਸ ਦੇ ਨਾਲ ਸ਼ਿਪਿੰਗ ਲੇਨ ਦੇ ਉੱਤੇ ਜਿਹੜਾ ਉਹ ਫਰਕ ਪਿਆ ਹੈਗਾ। ਸੋ ਟ੍ਰੈਫਿਕ ਇੱਥੇ ਆਲਰੇਡੀ ਕਹਿੰਦੇ ਹਮੇਸ਼ਾ ਹੀ ਜ਼ਿਆਦਾ ਰਹਿੰਦੀ ਹੈਗੀ ਆ। ਜੀ, ਅਗਲੀ ਖਬਰ ਵੱਲ ਚੱਲੀਏ। ਨਿਊਯਾਰਕ ਤੋਂ ਆ ਰਹੀ ਹੈ, ਜਿੱਥੇ ਕਿ ਨਿਊਯਾਰਕ ਦੇ ਇੱਕ ਨਰਸਿੰਗ ਹੋਮ ਦੇ ਵਿੱਚ ਕੱਲ੍ਹ ਬਹੁਤ ਹੀ ਭਿਆਨਕ ਜਿਹੜੀ ਆ ਉਹ ਅੱਗ ਲੱਗ ਗਈ, ਜਿਹਦੇ ਨਾਲ ਇੱਕ ਜਾਣੇ ਦੀ ਮੌਤ ਹੋ ਗਈ ਤੇ ਇੱਕ ਜਿਹੜਾ ਫਾਇਰ ਫਾਈਟਰ ਸੀ ਉਹਦੀ ਜਿਹੜੀ ਉਹ ਮਿਸਿੰਗ ਸੀਗਾ। ਪਰ ਹੁਣ ਉਹ ਪਤਾ ਲੱਗਾ ਵੀ ਜਿਹੜਾ ਫਾਇਰ ਫਾਈਟਰ ਆ ਉਹਦੀ ਬੋਡੀ ਵੀ ਜਿਹੜੀ ਲੱਭ ਗਈ ਹੈਗੀ ਆ। ਫਾਇਰ ਫਾਈਟਰ ਜੈਰਡ ਲਾਇਡ ਨਾਮ ਦਾ ਬੰਦਾ ਜਿਹੜਾ ਆ ਉਹ ਮੈਡੀਕਲ ਐਗਜ਼ਾਮੀਨਰ ਦੇ ਕੋਲ ਉਹਦੀ ਬੋਡੀ ਨੂੰ ਲਿਜਾਇਆ ਗਿਆ ਹੈਗਾ ਆ। ਇਸ ਤੋਂ ਪਹਿਲਾਂ ਕਹਿੰਦੇ ਪਈ ਇੱਕ ਜਿਹੜੀ ਇਹ ਇੱਥੇ 133 ਦੇ ਕਰੀਬ ਜਿਹੜੇ ਲੋਕ ਆ ਬਜ਼ੁਰਗ ਇੱਥੇ ਰਹਿੰਦੇ ਸੀ ਜਿੱਥੇ ਇਹ ਅੱਗ ਲੱਗੀ, ਤੇ 100 ਦੇ ਕਰੀਬ ਫਾਇਰ ਫਾਈਟਰਸ ਨੇ ਜਿਹੜੀ ਆ ਇਸ ਅੱਗ ਨੂੰ ਬੁਝਾਉਣ ਦੇ ਵਿੱਚ ਜ਼ੋਰ ਲਾਇਆ। ਜੀ ਜੀ, ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਸੈਨ ਹੋਜ਼ੇ ਦੇ ਵਿੱਚ ਜਿਹੜਾ ਉੱਥੇ ਦਾ ਜਪਾਨ ਟਾਊਨ ਹੈਗਾ ਆ, ਉੱਥੇ ਦੇ ਡਾਊਨਟਾਊਨ ਇਲਾਕੇ ਦੇ ਨਜ਼ਦੀਕ ਆਪਾਂ ਦੇਖ ਰਹੇ ਹਾਂ ਵੀ ਪਿਛਲੇ ਕੁਝ ਸਮੇਂ ਦੇ ਵਿੱਚ ਜਿਹੜੇ ਏਸ਼ੀਅਨ ਅਮਰੀਕਨ ਏਸ਼ੀਅਨ ਮੂਲ ਦੇ ਲੋਕਾਂ ਦੇ ਉੱਤੇ ਜਿਹੜੇ ਹੇਟ ਕ੍ਰਾਈਮ ਹਮਲੇ ਜਿਹੜੇ ਉਹ ਵਧੇ ਆ। ਉਸੇ ਦੇ ਚੱਲਦਿਆਂ ਉੱਥੋਂ ਦੀ ਜਿਹੜੀ ਭਾਈਚਾਰੇ ਆ ਜਪਾਨ ਟਾਊਨ ਕਮਿਊਨਿਟੀ ਨੇ, ਉਹਨਾਂ ਨੇ ਸਿਟੀਜ਼ਨ ਫੁੱਟ ਪੈਟਰੋਲਸ ਜਿਹੜੇ ਆ ਉਹ ਚਾਲੂ ਕੀਤੇ ਆ। ਬੇਸਿਕਲੀ ਵੀ ਜਿਹੜੇ ਉਹਨਾਂ ਦੇ ਬਜ਼ੁਰਗ ਏਸ਼ੀਅਨ ਮੂਲ ਵਾਲੇ ਆ ਉਹਨਾਂ ਦੀ ਇੱਕ ਹਿਸਾਬ ਦੇ ਨਾਲ ਸਹਾਇਤਾ ਦੇ ਲਈ ਅਤੇ ਰੱਖਿਆ ਦੇ ਲਈ ਕਹਿੰਦੇ ਆ ਵੀ ਉਹਨਾਂ ਨੇ ਫੁੱਟ ਪੈਟਰੋਲਸ ਜਿਹੜੇ ਆ ਉਹ ਚਾਲੂ ਕੀਤੇ ਆ, ਜਿਹੜੇ ਅਜਿਹੇ ਹਮਲੇ ਹੋਣ ਤੋਂ ਜਿਹੜੀ ਕਿਤੇ ਨਾ ਕਿਤੇ ਜਿਹੜੀ ਆ ਉਹ ਬਚਾਉਣ ਦੀ ਕੋਸ਼ਿਸ਼ ਆ ਇਸ ਦੇ ਵਿੱਚ ਜਿਹੜੀ ਉਹ ਕਰੇਗੀ। ਅਤੇ ਕਹਿੰਦੇ ਵੀ ਉਹ ਵਲੰਟੀਅਰਸ ਦੀ ਵੀ ਭਾਲ ਦੇ ਵਿੱਚ ਹੈਗੇ ਆ। ਹੁਣ ਇਹ ਵੀ ਆ ਵੀ ਵਲੰਟੀਅਰ ਵੀ ਅਜਿਹੇ ਹੋਣੇ ਚਾਹੀਦੇ ਜਿਨ੍ਹਾਂ ਨੂੰ ਕੁਛ ਨਾ ਕੁਛ ਇਸ ਚੀਜ਼ ਦੇ ਬਾਰੇ ਅਜਿਹੇ ਸਮੱਸਿਆਵਾਂ ਨੂੰ ਨਜਿੱਠਣ ਦਾ ਵੀ ਨਾਲ ਦੇ ਨਾਲ ਹੋਵੇ। ਪਰ ਇਹ ਆ ਵੀ ਇਕੱਲੇ ਦੇ ਉੱਤੇ ਜਿਹੜਾ ਹਮਲਾ ਕਰਨ ਦੇ ਨਾਲੋਂ ਜਦੋਂ 2-4 ਜਾਣੇ ਇੱਧਰ ਉੱਧਰ ਦਿਖਦੇ ਹੋਣਗੇ ਤਾਂ ਅਜਿਹੇ ਲੋਕਾਂ ਨੂੰ ਕੰਨ ਜਿਹੜੇ ਉਹ ਰਹਿਣਗੇ ਵੀ ਭਾਈ ਸਾਡੀ ਵੀ ਬਾਅਦ ਦੇ ਵਿੱਚ ਸ਼ਤਰੌਲ ਜੂਤ ਜਿਹੜਾ ਉਹ ਫਿਰ ਸਕਦਾ ਆ। ਜੀ, ਅਗਲੀ ਖਬਰ ਵੱਲ ਚੱਲੀਏ। ਜਿਸ ਤਰ੍ਹਾਂ ਇਕੋਨਮੀ ਦਾ ਅਸਰ ਬਹੁਤ ਸਾਰੇ ਲੋਕਾਂ ਦੇ ਬਿਜ਼ਨਸਿਸ, ਇੰਡੀਵਿਜੂਅਲ ਜੌਬਸ, ਕੰਪਨੀਆਂ 'ਤੇ ਵੀ ਅਸਰ ਪਿਆ, ਅਤੇ ਉਸ ਦਾ ਜਿਹੜਾ ਅਸਰ ਆ ਧਾਰਮਿਕ ਸਥਾਨਾਂ 'ਤੇ ਵੀ ਬਹੁਤ ਪਿਆ। ਅੱਜ ਜਿਹੜੇ ਪੋਪ ਫਰਾਂਸਿਸ ਆ ਉਹਨਾਂ ਨੇ ਇੱਕ ਤਰ੍ਹਾਂ ਦੇ ਨਾਲ ਇਸ਼ੂ ਕੀਤਾ ਆਰਡਰ, ਜਿਹਦੇ ਮੁਤਾਬਕ ਕਹਿੰਦੇ ਵੀ 10% ਜਿਹੜੀਆਂ ਤਨਖਾਹਾਂ ਆ ਜਿਹੜੇ ਉਹਨਾਂ ਦੇ ਕਾਰਡੀਨਲਸ ਆ ਉਹਨਾਂ ਦੀਆਂ ਕੱਟ ਕਰ ਦਿੱਤੀਆਂ ਜਾਣਗੀਆਂ। ਯੂਜ਼ਲੀ ਕਹਿੰਦੇ ਵੀ 4,000 ਤੋਂ 5,000 ਯੂਰੋ ਪਰ ਮੰਥ ਜਿਹੜੀ ਆ ਵੈਟੀਕਨ ਦੇ ਵਿੱਚ ਜਿਹੜਾ ਰੋਮ 'ਚ ਹੈਗਾ ਆ ਉੱਥੇ ਇਹਨਾਂ ਦੀ ਤਨਖਾਹ ਹੁੰਦੀ ਆ। ਸੋ 10% ਤਨਖਾਹਾਂ ਘੱਟ ਕੀਤੀਆਂ ਜਾਣਗੀਆਂ, ਅਤੇ ਕਹਿੰਦੇ ਵੀ ਪੇ ਰੇਜ਼ ਸਾਰਿਆਂ ਦੀ ਸਸਪੈਂਡ ਕੀਤੀ ਗਈ ਆ ਮਾਰਚ 2023 ਤੱਕ। ਉਹਦਾ ਰੀਜ਼ਨ ਉਹਨਾਂ ਨੇ ਇਹ ਦੱਸਿਆ ਵੀ ਤਾਂ ਕਿ ਹੋਰ ਜਿਹੜੇ ਲੋਕ ਆ ਉਹਨਾਂ ਦੀਆਂ ਜਿਹੜੀਆਂ ਜੌਬਸ ਆ ਉਹ ਬਚਾਈਆਂ ਜਾ ਸਕਣ। ਕੋਵਿਡ-19 ਦੇ ਕਾਰਨ
ਪਿਛਲੇ ਸਾਲ ਤੋਂ ਲੈ ਕੇ ਹੁਣ ਤੱਕ ਕਹਿੰਦੇ ਵੀ 59.77 ਮਿਲੀਅਨ ਯੂਰੋਜ਼ ਦਾ ਘਾਟਾ ਜਿਹੜਾ ਪਿਆ ਹੈਗਾ ਉੱਥੇ ਵੈਟੀਕਨਸ ਨੂੰ। ਇਹ ਸਾਰੇ ਲੋਕ ਜਿਹੜੇ ਉੱਥੇ ਮਿਊਜ਼ੀਅਮ ਦੇਖਣ ਜਾਂਦੇ ਆ, ਜਿਹੜੇ 70 80 ਡਾਲਰ ਜਿਹੜੇ ਆ ਪੌਂਡ ਆ ਉਹ ਪਰ ਐਂਟਰੀ ਦਿੰਦੇ ਹੈਗੇ ਆ। ਸੋ ਆਪਾਂ ਦੇਖਿਆ ਸੀ ਵੀ ਆਪਣੇ ਗੁਰੂ ਘਰਾਂ 'ਚ ਵੀ ਹੋਰ ਸਾਰੇ ਜਿਹੜੇ ਆ ਕਾਫੀ ਜਿਹੜਾ ਆ ਮਨੀ ਦਾ ਜਿਹੜਾ ਲੋਸ ਹੋਇਆ ਆ, ਕਿਉਂਕਿ ਸੰਗਤਾਂ ਵੀ ਘੱਟ ਜਾਂਦੀਆਂ ਸੀਆਂ। ਖਾਸ ਕਰਕੇ ਆਪਣੇ ਵੀ ਜਿਹੜੇ ਗੁਰੂ ਘਰਾਂ ਦੇ ਸੇਵਾਦਾਰ ਆ, ਗ੍ਰੰਥੀ ਸਿੰਘ ਆ, ਉਹਨਾਂ ਨੂੰ ਵੀ ਬਹੁਤ ਅਸਰ ਪਿਆ। ਪਿਛਲੇ ਸਾਲ ਜੈਕਾਰਾ ਮੂਵਮੈਂਟ ਨੇ, ਆਪਾਂ ਵੀ ਪੰਜਾਬੀ ਰੇਡੀਓ ਨਾਲ ਰਲ ਕੇ ਇੱਕ ਤਰ੍ਹਾਂ ਦਾ ਫੰਡ ਰੇਜ਼ਿੰਗ ਵੀ ਕੀਤਾ ਸੀ, ਹੋਰ ਨਾਨ ਪ੍ਰੋਫਿਟ ਆਰਗੇਨਾਈਜੇਸ਼ਨਸ ਤੋਂ ਪੈਸੇ ਲਏ ਸੀ ਤੇ ਹਜ਼ਾਰ ਡਾਲਰ ਦੇ ਕਰੀਬ ਕਾਫੀ ਜਿਹੜੇ ਆਪਣੇ ਸੇਵਾਦਾਰ ਸੀ ਉਹਨਾਂ ਨੂੰ ਪੈਸੇ ਦਿੱਤੇ ਗਏ ਸੀ। ਹੁਣ ਫੇਰ ਇੱਕ ਵਾਰੀ ਫੇਰ ਜੈਕਾਰਾ ਮੂਵਮੈਂਟ ਵਾਲੇ ਕੋਸ਼ਿਸ਼ ਕਰ ਰਹੇ, ਕਹਿੰਦੇ ਵੀ 500 ਡਾਲਰ ਜਿੰਨਿਆਂ ਨੂੰ ਦਿੱਤੇ ਸੀ ਤੇ ਉਹ ਦੁਬਾਰਾ ਕੀ ਫੇਰ ਦੇਵਾਂਗੇ। ਇੱਕ ਨਾਨ ਪ੍ਰੋਫਿਟ ਆਰਗੇਨਾਈਜੇਸ਼ਨ ਨਾਲ ਗੱਲ ਚੱਲ ਰਹੀ ਆ, ਆਉਣ ਵਾਲੇ ਦਿਨਾਂ ਦੇ ਵਿੱਚ ਜ਼ਰੂਰ ਆਪਾਂ ਤੁਹਾਡੇ ਨਾਲ ਸਾਂਝੀ ਕਰਾਂਗੇ, ਤਾਂ ਕਿ ਜਿਨ੍ਹਾਂ ਨੇ ਪਿੱਛੇ ਲਏ ਸੀ, ਜੇ ਉਹਨਾਂ ਨੂੰ ਜ਼ਰੂਰਤ ਹੋਈ ਉਹ ਦੁਬਾਰਾ ਕੀ ਫੇਰ ਉਹਨਾਂ ਨੂੰ ਜਿਹੜੇ ਆ ਉਹ ਪੈਸੇ ਦਿੱਤੇ ਜਾਣਗੇ। ਜੀ ਜੀ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜੀ, ਵਰਜੀਨੀਆ ਅਮਰੀਕਾ ਦਾ 23ਵਾਂ ਸੂਬਾ ਬਣਿਆ ਆ ਜਿੱਥੇ ਕੈਪੀਟਲ ਪਨਿਸ਼ਮੈਂਟ ਡੈਥ ਪੈਨਲਟੀ ਜਿਹੜੀ ਆ ਉਸ ਨੂੰ ਅਬੋਲਿਸ਼ ਜਿਹੜਾ ਉਹ ਕਰ ਦਿੱਤਾ ਹੈ, ਯਾਨੀ ਕਿ ਉਹਨਾਂ ਨੇ ਉਸ ਨੂੰ ਹੁਣ ਖ਼ਤਮ ਕਰ ਦਿੱਤਾ ਆ। 1400 ਐਗਜ਼ੀਕਿਊਸ਼ਨਸ ਇਹਨਾਂ ਨੇ ਇਤਿਹਾਸ ਦੇ ਵਿੱਚ ਜਿਹੜੀਆਂ ਹੁਣ ਤੱਕ ਵਰਜੀਨੀਆ ਦੇ ਵਿੱਚ ਜਿਹੜੀਆਂ ਉਹ ਕੀਤੀਆਂ ਹੈਗੀਆਂ ਆ। ਅਤੇ ਹੁਣ ਜਿਹੜੇ ਉੱਥੋਂ ਦੇ ਗਵਰਨਰ ਰਾਲਫ ਨੋਰਦਮ ਜਿਹੜੇ ਆ ਉਹਨਾਂ ਨੇ ਜਿਹੜਾ ਕਹਿੰਦੇ ਵੀ ਇਹ ਐਲਾਨ ਕਰ ਦਿੱਤਾ ਆ ਵੀ ਇਸ ਨੂੰ ਜਿਹੜਾ ਉਹ ਖ਼ਤਮ ਕੀਤਾ ਜਾ ਰਿਹਾ ਹੈਗਾ ਆ। ਕੋਲੋਰਾਡੋ ਦੇ ਵਿੱਚ ਪਿਛਲੇ ਸਾਲ ਨਿਊ ਹੈਮਸ਼ਾਇਰਜ਼ ਦੇ ਵਿੱਚ ਜਿਹੜਾ 2019 ਦੇ ਵਿੱਚ 2 ਸਾਲ ਪਹਿਲਾਂ ਜਿਹੜਾ ਆ ਉਦੋਂ ਉਹਨਾਂ ਨੇ ਇਹ ਡੈਥ ਪੈਨਲਟੀ ਆ ਉਸ ਨੂੰ ਅਬੋਲਿਸ਼ ਕਰ ਦਿੱਤਾ ਸੀਗਾ। ਸੋ ਇਹ ਇੱਕ ਕਾਫੀ ਲੰਮੇ ਚਿਰ ਤੋਂ ਜਿਹੜਾ ਹਰਜੋਤ ਸਿੰਘ ਜੀ ਮਸਲਾ ਇਕੱਲਾ ਇੱਥੇ ਅਮਰੀਕਾ 'ਚ ਨਹੀਂ, ਬੜੇ ਹੋਰ ਮੁਲਕਾਂ ਦੇ ਵਿੱਚ ਵੀ ਚੱਲਦਾ ਆ ਰਿਹਾ ਵੀ ਜਿਹੜਾ ਡੈਥ ਪੈਨਲਟੀ ਜਿਹੜੀ ਆ ਉਹ ਨਹੀਂ ਹੋਣੀ ਚਾਹੀਦੀ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੇ ਪ੍ਰਿੰਸ ਹੈਰੀ ਆ ਅੱਜ ਕੱਲ੍ਹ ਉਹ USA ਦੇ ਵਿੱਚ ਆਪਣੀ ਵਾਈਫ ਜਿਹੜੀ ਮੈਗਨ ਆ ਉਹਦੇ ਨਾਲ ਰਹਿੰਦੇ ਹੈਗੇ ਆ। ਹੁਣ ਖਬਰ ਆ ਰਹੀ ਆ ਵੀ ਉਹਨਾਂ ਨੇ ਇੱਕ ਜੌਬ ਜਿਹੜੀ ਜੁਆਇਨ ਕਰ ਲਈ ਹੈਗੀ ਆ। ਐਸਪਨ ਇੰਸਟੀਚਿਊਟ ਦੇ ਇੱਕ ਜਿਹੜੀ ਬੇ ਏਰੀਆ ਦੀ ਕੰਪਨੀ ਹੈਗੀ ਆ, ਉਹਦੇ ਲਈ ਉਹਨਾਂ ਨੇ ਜੌਬ ਜੁਆਇਨ ਕੀਤੀ ਆ। ਜਿਹੜੀ ਇਹ ਕੰਪਨੀ ਆ ਮੋਸਟਲੀ ਜਿਹੜੀ ਮਿਸ ਇਨਫੋਰਮੇਸ਼ਨ ਆ ਉਹਦੇ ਅਗੇਂਸਟ ਜਿਹੜੀ ਫਾਈਟ ਕਰਦੀ ਹੈਗੀ ਆ। ਜੀ। LA ਦੇ ਵਿੱਚ ਏਸ਼ੀਅਨ ਹੇਟ ਦੇ ਖਿਲਾਫ ਜਿਹੜੀ ਆ ਇੱਕ ਪ੍ਰੋਟੈਸਟ ਰੈਲੀ ਜਿਹੜੀ ਆ ਉਹ ਚੱਲ ਰਹੀ ਸੀਗੀ ਅਤੇ ਕਹਿੰਦੇ ਵੀ ਉਸੇ ਦੌਰਾਨ ਇੱਕ ਬੰਦੇ ਨੇ ਇਸ ਰੈਲੀ ਦੇ ਵਿੱਚ ਜਾਣ ਵਾਲੇ ਪ੍ਰੋਟੈਸਟਰਸ ਦੇ ਉੱਤੇ ਗੱਡੀ ਜਿਹੜੀ ਆ ਉਹ ਚਾੜ੍ਹ ਦਿੱਤੀ ਸੀ। LA ਪੁਲਿਸ ਡਿਪਾਰਟਮੈਂਟ ਹੁਣ ਜਿਹੜਾ ਉਹ ਦੱਸ ਰਹੀ ਆ ਵੀ ਇਹ ਜਿਹੜੀ ਕਾਰ ਰੈਮਿੰਗ ਕੀਤੀ ਗਈ ਸੀਗੀ ਇਸ ਪ੍ਰੋਟੈਸਟ ਰੈਲੀ ਦੇ ਵਿੱਚ, ਉਸ ਨੂੰ ਐਜ਼ ਏ ਹੇਟ ਕ੍ਰਾਈਮ ਜਿਹੜਾ ਆ ਉਹ ਹੁਣ ਦੇਖਿਆ ਜਾ ਰਿਹਾ ਆ। ਉਸ ਦੀ ਜਾਂਚ ਜਿਹੜੀ ਆ ਉਸ ਹਿਸਾਬ ਦੇ ਨਾਲ ਕੀਤੀ ਜਾ ਰਹੀ ਆ। ਜਿੱਦਾਂ ਆਪਾਂ ਪਹਿਲਾਂ ਵੀ ਦੱਸਿਆ ਵੀ ਪਿਛਲੇ ਕੁਛ ਸਮੇਂ ਤੋਂ ਜਿਹੜੀ ਏਸ਼ੀਅਨ ਹੇਟ ਆ ਉਹ ਥੋੜ੍ਹੀ ਜਿਹੜੀ ਉਹ ਵਧੀ ਹੈਗੀ ਆ, ਖਾਸ ਕਰਕੇ ਜਿਹੜੇ ਕਰੋਨਾ ਵਾਇਰਸ ਤੋਂ ਬਾਅਦ ਦੇ ਵਿੱਚ ਉਸ ਨੂੰ ਕਈ ਤਰੀਕੇ ਦੇ ਪੁੱਠੇ ਸਿੱਧੇ ਨਾਮ ਜਿਹੜੇ ਆ ਏਸ਼ੀਅਨ ਮੂਲ ਦੇ ਲੋਕਾਂ ਦੇ ਨਾਲ ਜੋੜ ਕੇ ਜਿਹੜੇ ਆ ਉਹ ਲਏ ਜਾ ਰਹੇ ਸੀ। ਜੀ, ਅਗਲੀ ਜਿਹੜੀ ਆ ਕੈਲੀਫੋਰਨੀਆ ਦੇ ਵਿੱਚ ਕਰੋਨਾ ਵਾਇਰਸ ਤੋਂ ਬਾਅਦ ਜਿਹੜੀ ਇੱਕ ਹੋਰ ਬਹੁਤ ਵੱਡੀ ਖਤਰੇ ਦੀ ਘੰਟੀ ਆ ਰਹੀ ਹੈਗੀ ਆ, ਉਹ ਪਾਣੀ ਸ਼ਾਰਟੇਜ ਦੀ ਆ। ਇੱਕ ਤਰ੍ਹਾਂ ਦੇ ਨਾਲ ਰੈੱਡ ਅਲਰਟ ਜਾਰੀ ਕਰ ਦਿੱਤਾ ਗਿਆ। ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ ਆਹ ਸਾਲ ਜਿਹੜਾ ਆ ਪੂਰਾ ਡਰਾਊਟ ਦੀ ਤਰ੍ਹਾਂ ਗਿਣਿਆ ਜਾਊਗਾ। ਕੁਛ ਸਾਲ ਪਹਿਲਾਂ ਜਿਹੜੇ ਫਾਰਮਰਸ ਹੈਗੇ ਸਨ ਮੈਕੀਨ ਕਾਉਂਟੀ, ਫ੍ਰਿਜ਼ਨੋ ਕਾਉਂਟੀ 'ਚ, ਉਹਨਾਂ ਨੂੰ ਪਤਾ ਹੈ ਵੀ ਕਿਸ ਤਰ੍ਹਾਂ ਜਿਹੜੇ ਵਾਟਰ ਪੰਪ ਆ ਉਹ ਬਹੁਤ ਡੂੰਘੇ ਚੱਲ ਗਏ ਸੀ। ਕਹਿੰਦੇ ਪਈ ਹੁਣ ਜਿਹੜਾ US ਬਿਊਰੋ ਆਫ ਰੈਕਲਾਮੇਸ਼ਨ ਆ ਉਹਨਾਂ ਨੇ ਜਿਹੜਾ ਵਾਟਰ ਜਿਹੜਾ ਡਿਵਾਈਡ ਕਰਦੇ ਕਿਸ ਤਰ੍ਹਾਂ ਜਿਹੜਾ ਸੈਂਟਰ ਵੈਲੀ ਦੇ ਪ੍ਰੋਜੈਕਟਸ ਆ ਉਹਨਾਂ ਨੂੰ ਸਿਰਫ ਕਹਿੰਦੇ ਵੀ 5% ਮਿਲੂਗਾ। ਵੱਖ-ਵੱਖ ਏਰੀਏ ਨੂੰ ਉਹੋ ਹੀ ਡਿਵਾਈਡ ਕਰਦੇ ਕਿੰਨਾ ਪਾਣੀ ਮਿਲੂਗਾ। ਸੋ ਆਉਣ ਵਾਲਾ ਜਿਹੜਾ ਸਮਰ ਆ ਇਸ ਸਾਲ ਉਹ ਬਹੁਤ ਜਿਹੜੀ ਖਤਰੇ ਵਾਲੀ ਘੰਟੀ ਆ। ਮੈਨੂੰ ਲੱਗਦਾ ਵੀ ਜਿੰਨੇ ਵੀ ਲੋਕਾਂ ਦੇ ਯਾਰਡਸ ਫਰੰਟ ਹੈਗੇ ਆ ਉਹਨਾਂ ਨੂੰ ਪਾਣੀ ਦੇ ਉੱਤੇ ਪੂਰੀ ਤਰ੍ਹਾਂ ਜਿਹੜੀ ਆ ਉਹ ਬਲੌਕ ਕੀਤਾ ਜਾਊਗਾ। ਸਿਆਰਾ ਨਵਾਡਾ ਜਿੱਥੇ ਸਨੋ ਪੈਂਦੀ ਹੈਗੀ ਆ, ਨੋਰਮਲ ਨਾਲੋਂ 35% ਜਿਹੜੀ ਆ ਘੱਟ
ਪਈ ਹੈਗੀ ਆ। ਲੇਕ ਔਰੋਵਿਲ ਜਿਹੜੀ ਆ ਬਹੁਤ ਵੱਡੀ ਲੇਕ ਆ ਜਿੱਥੋਂ ਪਾਣੀ ਆਉਂਦਾ ਹੈਗਾ, ਉੱਥੇ ਪੇਜ ਸਿਰਫ 55% ਐਵਰੇਜ ਆ, ਜਿੱਥੇ ਕਿ 100% ਹੋਣਾ ਚਾਹੀਦਾ। ਫੋਲਸਮ ਲੇਕ ਜਿਹੜੀ ਜਸਟ 63% ਅਬਵ ਐਵਰੇਜ ਆ। ਸੋ US ਡਰਾਊਟ ਮੋਨੀਟਰ ਜਿਹੜਾ ਹੈਗਾ ਆ, ਕਹਿੰਦੇ ਪਈ 99% ਕੈਲੀਫੋਰਨੀਆ ਜਿਹੜਾ ਆ ਐਬਨੋਰਮਲੀ ਡਰਾਈ ਹੈਗਾ ਆ, ਤੇ 30% ਜਿਹੜਾ ਐਕਸਟ੍ਰੀਮ ਤੇ ਐਕਸੈਪਸ਼ਨਲ ਡਰਾਊਟ ਕੰਡੀਸ਼ਨ ਦੇ ਵਿੱਚ ਹੈਗਾ ਆ। 10ਵਾਂ ਸਾਲ ਗਿਣਿਆ ਜਾ ਸਕਦਾ ਪਿਛਲੇ 1920 ਤੋਂ ਲੈ ਕੇ ਹੁਣ ਤੱਕ ਜਿਹੜਾ ਡਰਾਈ ਗਿਣਿਆ ਜਾਊਗਾ। ਜੀ ਬਿਲਕੁਲ। 2-3 ਸਾਲ ਪਹਿਲਾਂ ਵੀ 2-3 ਸਾਲ ਦੇ ਲਈ ਇਹੀ ਜਿਹੜੇ ਡਰਾਊਟ ਦੇ ਵਿੱਚੋਂ ਅਮਰੀਕਾ ਜਿਹੜਾ ਖਾਸ ਕਰਕੇ ਕੈਲੀਫੋਰਨੀਆ ਨੂੰ ਜਿਹੜਾ ਆ ਉਹ ਲੰਘਣਾ ਪਿਆ ਸੀਗਾ, ਅਤੇ ਫਿਰ ਜਿਹੜਾ ਅਲ ਨੀਨੀਓ ਆਇਆ। ਅਲ ਨੀਨੀਓ ਕੋਈ ਬੰਦਾ ਨਹੀਂ ਆ, ਉਹ ਬੇਸਿਕਲੀ ਐਟਮੋਸਫੇਰਿਕ ਰਿਵਰ ਜਿਹੜੀ ਉਸਨੂੰ ਆਖਿਆ ਜਾਂਦਾ, ਵੀ ਕਾਫੀ ਜ਼ਿਆਦਾ ਭਾਰੀ ਮੀਂਹ ਜਿਹੜੇ ਆ ਉਹ ਪਏ। ਫਿਰ ਉਸ ਤੋਂ ਬਾਅਦ ਦੇ ਵਿੱਚ ਇਹ ਸੋਕੇ ਦੀ ਸਥਿਤੀ ਦੇ ਉੱਤੇ ਜਿਹੜਾ ਆ ਉਹ ਕਾਬੂ ਜਿਹੜਾ ਉਹ ਪਿਆ। ਸੋ ਆਪਾਂ ਨੂੰ ਪਹਿਲਾਂ ਤੋਂ ਹੀ ਹੁਣ ਤੋਂ ਹੀ ਜਿਹੜਾ ਉਹ ਧਿਆਨ ਪਾਣੀ ਦੀ ਵਰਤੋਂ ਦਾ ਜਿਹੜਾ ਉਹ ਰੱਖਣ ਦੀ ਜਿਹੜੀ ਜ਼ਿਆਦਾ ਜ਼ਰੂਰਤ ਆ। ਜਿੱਥੇ ਜ਼ਰੂਰਤ ਆ ਓਨਾ ਹੀ ਵਰਤੋ, ਵੇਸਟੇਜ ਜਿਹੜੀ ਉਹ ਪਹਿਲਾਂ ਹੀ ਜਿਹੜੀ ਉਹ ਘੱਟ ਜਿਹੜੀ ਉਹ ਕੀਤੀ ਜਾਵੇ। ਬਹੁਤ ਸਾਰੇ ਲੋਕਾਂ ਨੇ ਜਦੋਂ ਇਹ ਚੀਜ਼ਾਂ ਹੋਣੀਆਂ ਆ, ਫਿਰ ਫਾਰਮਰਾਂ ਦੇ ਇਰੀਗੇਸ਼ਨ ਨੂੰ ਲੈ ਕੇ ਕਈ ਕੁਛ ਜਿਹੜੇ ਰੌਲੇ ਰੱਪੇ ਪੈਣੇ ਆ, ਪਰ ਭਾਈ ਉਹਨਾਂ ਦੇ ਲਈ ਪਾਣੀ ਤਾਂ ਆਪਾਂ ਨੂੰ ਚਾਹੀਦਾ ਹੀ ਆ, ਤਾਂ ਹੀ ਕੁਛ ਖਾਵਾਂ ਪੀਵਾਂਗੇ, ਸਬਜ਼ੀਆਂ ਤਾਂ ਹੀ ਉੱਗਣਗੀਆਂ ਜੇ ਪਾਣੀ ਜਿਹੜਾ ਉਹਨਾਂ ਨੂੰ ਮਿਲਦਾ ਰਹੂਗਾ। ਸੋ ਸਾਰਿਆਂ ਨੂੰ ਹੀ ਇਸ ਦੇ ਵਿੱਚ ਮਿਲ ਜੁਲ ਕੇ ਜਿਹੜੀ ਇਸ ਸਥਿਤੀ ਦੇ ਵਿੱਚ ਇਕੱਠਿਆਂ ਮਿਲ ਜੁਲ ਕੇ ਹੀ ਕੰਮ ਕਰਨਾ ਪੈਣਾ ਆ, ਤਾਂ ਜੋ ਖਾਣ ਪੀਣ ਦੇ ਜਿਹੜੇ ਸਰੋਤਾਂ ਦੇ ਉੱਤੇ ਵੀ ਕੋਈ ਜਿਹੜਾ ਉਹ ਫਰਕ ਨਾ ਪਵੇ, ਅਤੇ ਜ਼ਰੂਰਤ ਜਿੰਨੀ ਚੀਜ਼ ਹੈਗੀ ਆ ਉਨੀ ਹੀ ਜਿਹੜੀ ਆ ਉਹ ਵਰਤੀ ਜਿਹੜੀ ਉਹ ਜਾ ਸਕੇ। ਸੋ ਬਿਲਕੁਲ, ਜਦੋਂ ਵੀ ਤੁਸੀਂ ਫ੍ਰਿਜ਼ਨੋ ਏਰੀਏ ਵੱਲ ਨੂੰ ਜਾਂਦੇ ਆ ਕੈਲੀਫੋਰਨੀਆ 'ਚ, ਫ੍ਰਿਜ਼ਨੋ ਏਰੀਏ ਦਾ ਮੈਂ ਤਾਂ ਨਾਂ ਲੈਂਦਾ, ਬਹੁਤ ਵੱਡਾ ਪ੍ਰੋਡਿਊਸ ਉੱਥੋਂ ਜਿਹੜੇ ਆ ਫਰੂਟ ਜਿਹੜੇ ਹੁੰਦੇ ਹੈਗੇ, ਆਲਮੰਡਸ, ਹੋਰ ਗ੍ਰੇਪਸ, ਮੈਨੂੰ ਲੱਗਦਾ ਵੀ ਦੁਨੀਆ ਸਭ ਤੋਂ ਜ਼ਿਆਦਾ ਇੱਥੋਂ ਜਾਂਦੇ ਆ। ਤੇ ਆਮ ਸਾਈਨ ਤੁਸੀਂ ਦੇ ਸਕਦੇ ਆ ਵੀ ਪ੍ਰੇ ਫॉर ਰੇਨ, ਮੀਂਹ ਦੇ ਲਈ ਅਰਦਾਸ ਕਰੋ, ਤੇ ਨੋ ਵਾਟਰ ਲੌਸਟ ਜੌਬਸ। ਸੋ ਇਦਾਂ ਦੇ ਸਾਈਨ ਤੁਸੀਂ ਆਮ ਹਾਈਵੇਜ਼ ਦੇ ਉੱਤੇ ਦੇਖ ਸਕਦੇ ਹੋ। ਜੀ ਬਿਲਕੁਲ। ਅਗਲੀ ਜਿਹੜੀ ਆਪਾਂ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਇੱਕ ਨੇਵੀ ਸੀਲ ਜਿਹੜੀ ਪਿਛਲੇ ਦਿਨੀ ਉਹਨਾਂ ਦੀ ਜਿਹੜੀ ਮੌਤ ਹੋ ਗਈ ਸੀ, ਉਸ ਨੂੰ ਕਹਿੰਦੇ ਆ ਵੀ ਉਹਨਾਂ ਨੇ ਦਫਨਾ ਕੇ ਉਸ ਦੀ ਵਾਈਫ ਜਿਹੜੀ ਉਹ ਆਈ ਸੀ, ਅਤੇ ਉਹ ਏਸ਼ੀਅਨ ਮੂਲ ਦੀ ਜਿਹੜੀ ਉਸ ਦੀ ਵਾਈਫ ਸੀ, ਅਤੇ ਕਹਿੰਦੇ ਵੀ ਉਸ ਨੂੰ ਉਸ ਤੋਂ ਬਾਅਦ ਦੇ ਵਿੱਚ ਹੀ ਇੱਦਾਂ ਦੀਆਂ ਗੱਲਾਂ ਜਿਹੜੀਆਂ ਉਹ ਸੁਣਨ ਨੂੰ ਮਿਲੀਆਂ, ਗੋ ਬੈਕ ਟੂ ਯੋਰ ਕੰਟਰੀ। ਸੋ ਇਹ ਜਿਹੜੀ ਸਥਿਤੀ ਆ ਉਹ ਇਸ ਟਾਈਮ ਕਈ ਥਾਵਾਂ ਦੇ ਉੱਤੇ ਜਿਹੜੀ ਉਹ ਬਣੀ ਹੋਈ ਆ। ਆਪਣੇ ਜਿਹੜੇ ਸੈਨੇਟ ਦੇ ਮਾਈਨੋਰਟੀ ਲੀਡਰ ਜਿਹੜੇ ਹੈਗੇ ਨੇ ਮਿਚ ਮਕੋਨਲ, ਉਹਨਾਂ ਦੀ ਵਾਈਫ ਵੀ ਜਿਹੜੀ ਉਹ ਏਸ਼ੀਅਨ ਮੂਲ ਦੀ ਆ, ਉਹ ਵੀ ਥੋੜ੍ਹਾ ਜਿਹਾ ਇਸ ਮਾਮਲੇ ਦੇ ਉੱਤੇ ਜਿਹੜੇ ਉਹਨਾਂ ਨੇ ਉਹ ਬੋਲਿਆ ਹੈਗਾ। ਸੋ ਕਿਤੇ ਨਾ ਕਿਤੇ ਇਸ ਚੀਜ਼ ਨੂੰ ਲੋਕ ਜਿਹੜਾ ਉਹ ਹੁਣ ਮੰਨ ਰਹੇ ਆ ਵੀ ਇੱਦਾਂ ਦੀ ਹੇਟ ਜਿਹੜੀ ਆ ਕਿਤੇ ਨਾ ਕਿਤੇ ਉਹ ਵਧੀ ਹੈਗੀ ਆ। ਬਾਰ-ਬਾਰ ਆਪਾਂ ਇਸ ਲਈ ਵੀ ਹਰਜੋਤ ਸਿੰਘ ਜੀ ਦੱਸ ਰਹੇ ਹਾਂ ਵੀ ਆਪਣੀ ਵੀ ਵੱਖਰੀ ਪਛਾਣ ਆ। 9/11 ਤੋਂ ਬਾਅਦ ਦੇ ਵਿੱਚ ਸਿੱਖਾਂ ਦੇ ਉੱਤੇ ਅਟੈਕ ਹੋਏ ਸੀਗੇ, ਹਮਲਾ ਉਹਨਾਂ ਨੂੰ ਹੋਇਆ ਸੀ, ਕਿਉਂਕਿ ਜਿਹੜੇ ਬੇਵਕੂਫ ਲੋਕ ਆ ਉਹਨਾਂ ਨੇ ਆਪਣਾ ਗੁੱਸਾ ਝਾੜਨ ਦੇ ਲਈ ਕਿਸੇ ਨਾ ਕਿਸੇ ਨਿਸ਼ਾਨੇ ਨੂੰ ਉਹਨਾਂ ਨੇ ਬਣਾ ਹੀ ਲੈਣਾ ਹੁੰਦਾ ਆ। ਜਿਹੜੇ ਤਾਂ ਜਾਣਕਾਰ ਨੇ, ਜਿਹੜੇ ਤਾਂ ਜਾਣਦੇ ਆ, ਉਹ ਤਾਂ ਇੱਦਾਂ ਦੀ ਕੋਈ ਗੱਲ ਨਹੀਂ ਕਰਦੇ, ਪਰ ਜਿਹੜੇ ਕੋਈ ਬੇਵਕੂਫ ਆ ਜਿਨ੍ਹਾਂ ਦੇ ਮਨਾਂ 'ਚ ਉੱਦਾਂ ਹੀ ਪਹਿਲਾਂ ਹੀ ਨਫ਼ਰਤ ਭਰੀ ਪਈ ਆ, ਉਹਨਾਂ ਨੂੰ ਮੌਕਾ ਜਿਹੜਾ ਆ ਉਹ ਮਿਲ ਜਾਂਦਾ ਹੈ ਆਪਣੇ ਜਿਹੜੇ ਗੁੱਸੇ ਆ ਉਸ ਨੂੰ ਬਾਹਰ ਜਾਰੀ ਕਰਨ ਦਾ। ਸੋ ਜਿੱਦਾਂ ਜਾਪਾਨ ਟਾਊਨ ਵਾਲਿਆਂ ਨੇ ਕੀਤਾ ਹੈ, ਉੱਥੇ ਜਿਹੜੇ ਪੈਟਰੋਲਸ ਬੇਸਿਕਲੀ ਗਸ਼ਤ ਕਰਨ ਦੇ ਲਈ ਵੋਲੰਟੀਅਰਸ ਜਿਹੜੇ ਉਹ ਲਾਏ ਆ। ਸੋ ਆਪਣੇ ਵੀ ਲੋਕ ਟਰਾਈ ਕਰੋ ਵੀ ਇਕੱਲੇ ਜਿਹੜਾ ਘੱਟ ਜਾਓ, ਜਿਹੜੇ ਖਾਸ ਕਰਕੇ ਬਜ਼ੁਰਗ ਹੁੰਦੇ ਆ ਉਹ ਝੁੰਡ ਦੇ ਵਿੱਚ ਜਾਂ 2-4 ਜਾਣਿਆਂ ਦੇ ਜਿਹੜਾ ਆ ਉਹ ਗਰੁੱਪ ਬਣਾ ਕੇ ਜਿਹੜਾ ਉਹ ਚੱਲੋ, ਤਾਂ ਜੋ ਤੁਹਾਨੂੰ ਤੁਸੀਂ ਆਪਣੇ ਆਪ ਨੂੰ ਇੱਕ ਦੂਜੇ ਨੂੰ ਜਿਹੜਾ ਬਚਾ ਵੀ ਸਕੋ, ਅਤੇ ਸਤਰਕ ਵੀ ਜਿਹੜਾ ਆ ਉਹ ਤੁਸੀਂ ਵੱਧ ਤੋਂ ਵੱਧ ਜਿਹੜਾ ਰਹੋ। ਨਹੀਂ ਤਾਂ ਆਪਾਂ ਦੇਖਿਆ ਸੀਗਾ ਵੀ ਕੁਝ ਸਮਾਂ ਪਹਿਲਾਂ ਸੈਂਟਰਲ ਵੈਲੀ ਦੇ ਵਿੱਚ ਕਿਸ ਤਰੀਕੇ ਦੇ ਨਾਲ ਇੱਕ ਬਜ਼ੁਰਗ ਨੂੰ ਚਾਕੂ ਮਾਰ ਕੇ, ਉਹ ਵੀ ਵਿਚਾਰੇ ਸੈਰ ਹੀ ਕਰਦੇ ਸੀਗੇ, ਇੱਦਾਂ ਹੀ ਜਾ ਰਹੇ ਸੀਗੇ ਬਾਹਰ, ਅਤੇ ਉਹਨਾਂ ਦੀ ਹੱਤਿਆ ਜਿਹੜੀ ਉਹ ਕਰ ਦਿੱਤੀ ਗਈ ਸੀਗੀ। ਸੋ ਇਸ ਲਈ ਆਪਾਂ ਕਹਿ ਰਹੇ ਹਾਂ ਵੀ ਭਾਈ ਥੋੜ੍ਹੀ ਸਤਰਕਤਾ ਜਿਹੜੀ ਆ ਉਹ ਰਹੋ। ਜਿਹੜੇ ਸੁਣ ਰਹੇ ਆ, ਜਿਨ੍ਹਾਂ ਦੇ ਬਜ਼ੁਰਗ ਬਾਹਰ ਘੁੰਮਣ ਫਿਰਨ ਸੈਰ ਕਰਨ ਦੇ ਲਈ ਇੱਦਾਂ ਜਾਂਦੇ ਆ, ਉਹਨਾਂ ਨੂੰ ਵੀ ਕਹੋ ਵੀ ਆਲੇ ਦੁਆਲੇ ਦਾ ਜਿਹੜਾ ਉਹ ਧਿਆਨ ਜਿਹੜਾ ਉਹ ਜ਼ਿਆਦਾ ਰੱਖਿਆ ਕਰਨ, ਸ਼ਦਾਈ ਲੋਕਾਂ ਤੋਂ ਜਿਹੜਾ ਉਹ ਬਚ ਕੇ। ਜੀ ਅਗਲੀ ਖਬਰ ਵੱਲ ਚੱਲੀਏ। ਸੈਕਰਾਮੈਂਟੋ, ਸਭ ਤੋਂ ਪਹਿਲਾਂ ਕੈਲੀਫੋਰਨੀਆ ਦੇ ਵਿੱਚ ਲਾਸ ਐਂਜਲਸ ਦਾ ਏਰੀਆ ਜਿਹੜਾ ਟ੍ਰੈਫਿਕ ਉੱਥੇ ਸਭ ਤੋਂ ਜਿਹੜਾ ਆ ਇਹ ਆਪਾਂ ਕਹਿ ਸਕਦੇ ਹਾਂ ਵੀ ਬਹੁਤ ਜ਼ਿਆਦਾ ਹੁੰਦਾ, ਅਤੇ ਲੋਕ ਉੱਥੇ ਤੰਗ ਬਹੁਤ ਹੁੰਦੇ ਹਾਈਵੇ 10 'ਤੇ।
ਉਸ ਤੋਂ ਬਾਅਦ ਬੇ ਏਰੀਏ ਦੇ ਵਿੱਚ ਟ੍ਰੈਫਿਕ ਬਹੁਤ ਜ਼ਿਆਦਾ ਹੁੰਦਾ ਸੀ। ਹੁਣ ਠੀਕ ਆ, ਕਰੋਨਾ ਵਾਇਰਸ ਕਰਕੇ ਥੋੜ੍ਹਾ ਘੱਟ ਹੈਗਾ ਕਿਉਂਕਿ ਲੋਕ ਘਰਾਂ ਤੋਂ ਕੰਮ ਕਰਦੇ ਆ। ਅਤੇ ਤੀਸਰਾ ਹੁਣ ਜਿਹੜਾ ਸੈਕਰਾਮੈਂਟੋ ਆ, ਉਹ ਬਹੁਤ ਸੈਕਰਾਮੈਂਟੋ ਏਰੀਏ 'ਚ ਜਿਹੜਾ ਟ੍ਰੈਫਿਕ ਆ ਉਸ ਨੇ ਲੋਕਾਂ ਦਾ ਬੁਰਾ ਹਾਲ ਕੀਤਾ ਹੋਇਆ। ਈਵਨ ਕਹਿੰਦੇ ਵੀ ਪੈਨਡੈਮਿਕ ਕਰੋਨਾ ਵਾਇਰਸ ਦੇ ਦੌਰਾਨ ਵੀ ਜਿਹੜੇ ਸਵੇਰੇ ਸ਼ਾਮ ਨੂੰ ਹਾਈਵੇ ਪੂਰੀ ਤਰ੍ਹਾਂ ਜਾਮ ਹੁੰਦੇ ਆ। ਅਤੇ ਸੈਕਰਾਮੈਂਟੋ ਏਰੀਏ ਦੇ ਵਿੱਚ ਹੁਣ ਇੱਕ ਨਵਾਂ ਜਿਹੜਾ ਪ੍ਰੋਜੈਕਟ ਹੈਗਾ, ਇੱਕ ਬ੍ਰਿਜ ਦਾ $460 ਮਿਲੀਅਨ ਦਾ ਪ੍ਰੋਜੈਕਟ ਆ, ਉਹ ਬਹੁਤ ਜਲਦੀ ਸ਼ੁਰੂ ਹੋਣ ਜਾ ਰਿਹਾ, ਜਿਹਦੇ ਮੁਤਾਬਕ ਜਿਹੜਾ ਹਾਈਵੇ 50 ਆ ਸੈਕਰਾਮੈਂਟੋ ਦੇ ਵਿੱਚ, ਉਸ ਨੂੰ ਜਿਹੜਾ ਚੌੜਾ ਕੀਤਾ ਜਾਊਗਾ ਅਤੇ ਮਾਡਰਨਾਈਜ਼ ਵੀ ਕੀਤਾ ਜਾਊਗਾ। ਵਾਟ ਐਵਨਿਊ ਤੋਂ ਲੈ ਕੇ ਇੰਟਰਸਟੇਟ 5 ਤੱਕ ਜਿਹੜਾ ਡਾਊਨਟਾਊਨ ਸੈਕਰਾਮੈਂਟੋ ਏਰੀਆ ਆ, ਉੱਥੇ ਇਸ ਨੂੰ ਜਿਹੜਾ ਚੌੜਾ ਕਰਨ ਦੀ ਜਿਹੜੀ ਹੈਗੀ ਆ ਸ਼ੁਰੂਆਤ, ਉਹ ਬਹੁਤ ਛੇਤੀ ਹੋਣ ਜਾ ਰਹੀ ਆ। ਅਤੇ ਆਲਰੇਡੀ ਜਿਸ ਤਰ੍ਹਾਂ ਮੈਂ ਦੱਸਿਆ ਵੀ $460 ਮਿਲੀਅਨ ਇਸ ਪ੍ਰੋਜੈਕਟ ਲਈ ਮਿਲ ਗਿਆ ਹੈਗਾ। ਜੀ, ਸੋ ਇਹਦਾ ਮਤਲਬ ਆ ਵੀ ਜਦੋਂ ਉੱਥੇ ਹੁਣ ਕੰਸਟਰਕਸ਼ਨ ਜੇ ਹੋਣੀ ਆ ਅਤੇ ਟ੍ਰੈਫਿਕ ਦੇ ਉੱਤੇ ਉਸ ਨੂੰ ਠੀਕ ਹੋਣ ਤੋਂ ਪਹਿਲਾਂ ਉਸ ਦੇ ਉੱਤੇ ਭੈੜਾ ਅਸਰ ਵੀ ਜਿਹੜਾ ਉਹ ਨਾਲ ਦੇ ਨਾਲ ਪਵੇਗਾ। ਸੋ ਆਉਣ ਵਾਲੇ ਦਿਨਾਂ ਦੇ ਵਿੱਚ ਜਦੋਂ ਹਰਜੋਤ ਸਿੰਘ ਜੀ ਲੋਕ ਆਉਣ ਜਾਣ ਤਾਂ ਉਹ ਇਸ ਚੀਜ਼ਾਂ ਦਾ ਜਿਹੜਾ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣ, ਐਕਸਟਰਾ ਟਾਈਮ ਲੈ ਕੇ ਚੱਲਣ, ਕਿਉਂਕਿ ਟ੍ਰੈਫਿਕ ਦੀ ਜਿਹੜੀ ਸਮੱਸਿਆ ਉਹਨਾਂ ਨੂੰ ਝੱਲਣੀ ਪੈ ਸਕਦੀ ਹੈਗੀ ਆ। ਅਤੇ ਹਰਜੋਤ ਸਿੰਘ ਜੀ, ਆਪਾਂ ਇੱਥੇ ਇੱਕ ਬ੍ਰੇਕ ਲੈਂਦੇ ਹਾਂ। ਬ੍ਰੇਕ ਤੋਂ ਬਾਅਦ ਮੁੜ ਕੇ ਫਿਰ ਜਿਹੜਾ ਉਹ ਆਪਾਂ ਵਾਪਸ ਹਾਜ਼ਰ ਹੁੰਦੇ ਹਾਂ ਅਤੇ ਸਰੋਤਿਓ ਪ੍ਰੋਗਰਾਮ ਜਿਹੜਾ ਅਪਡੇਟ ਅਮਰੀਕਾ ਚੱਲਦਾ ਰਹੇਗਾ। ਬ੍ਰੇਕ ਤੋਂ ਬਾਅਦ ਦੇ ਵਿੱਚ ਆਪਣੇ ਨਾਲ ਜ਼ੈਂਡਰ ਮੌਰਗੇਜ ਰੀਅਲ estate ਤੋਂ ਜਿਹੜੇ ਮੋਹਨ ਚੀਮਾ ਜੀ ਜਿਹੜੇ ਜੁੜਨਗੇ, ਜੋ ਰੀਅਲ estate ਅਤੇ ਮੌਰਗੇਜ ਦੇ ਵਿੱਚ ਜੋ ਲੇਟੈਸਟ ਅਪਡੇਟਸ ਚੱਲ ਰਹੀਆਂ ਆ ਉਸ ਦੇ ਬਾਰੇ ਆਪਾਂ ਨੂੰ ਜਾਣਕਾਰੀਆਂ ਸਾਂਝੀਆਂ ਕਰਨਗੇ। ਸੋ ਮਿਲਦੇ ਹਾਂ ਇੱਕ ਬ੍ਰੇਕ ਤੋਂ ਬਾਅਦ 'ਚ ਜੀ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KCVR 1570 AM Stockton Modesto, KOBO Yuba City 1450 AM, KIID Sacramento 1470 AM, KWRU Fresno 1300 AM, KLHC Bakersfield 1350। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ, ਜਿੱਥੋਂ ਖਾ ਸਕਦੇ ਹੋ ਹਰ ਤਰ੍ਹਾਂ ਦਾ ਵੈਜ, ਨਾਨ ਵੈਜ, ਇੰਡੀਅਨ, ਅਮਰੀਕਨ ਅਤੇ ਮੈਕਸੀਕਨ ਫੂਡ। ਟਰੱਕਰਜ਼ ਵਾਸਤੇ ਘਰ ਵਰਗੀ ਰੋਟੀ ਤਿਆਰ ਕੀਤੀ ਜਾਂਦੀ ਹੈ। ਰੋਟੀ ਫੋਨ ਤੇ ਆਰਡਰ ਕਰਕੇ ਟੂ ਗੋ ਵੀ ਕਰਵਾ ਸਕਦੇ ਹੋ। ਬੰਬੇ ਇੰਡੀਅਨ ਕੁਜ਼ੀਨ ਫ੍ਰੈਜ਼ਨੋ ਵਾਲੇ ਇਸ ਮੌਕੇ ਤੰਦੂਰੀਆ, ਹੈਲਪਰ ਅਤੇ ਕਿਚਨ ਵਿੱਚ ਕੰਮ ਕਰਨ ਦੇ ਲਈ ਲੇਡੀ ਨੂੰ ਹਾਇਰ ਕਰ ਰਹੇ ਹਨ। ਕਾਲ ਕਰੋ ਅੰਗਰੇਜ਼ ਸਿੰਘ, ਰਿੱਕੀ ਸਿੰਘ ਜਾਂ JD ਸਿੰਘ ਦੇ ਨਾਲ 5592581600 559 258 1600। ਬੰਬੇ ਇੰਡੀਅਨ ਕੁਜ਼ੀਨ 2885 ਈਸਟ ਜੈਨਸਨ ਐਵੇਨਿਊ, ਫ੍ਰੈਜ਼ਨੋ। ਜੇਕਰ ਤੁਸੀਂ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਦੀ ਐਪਲੀਕੇਸ਼ਨ ਭਰਨ ਵਿੱਚ ਦੇਰੀ ਕਰ ਗਏ ਹੋ, ਜਾਂ ਤੁਹਾਡੀ ਇੰਸ਼ੋਰੈਂਸ ਕੈਂਸਲ ਹੋ ਗਈ ਹੈ, ਜਾਂ ਕੈਲੀਫੋਰਨੀਆ ਵਿੱਚ ਨਵੇਂ ਮੂਵ ਹੋਏ ਹੋ, ਟੈਕਸ ਭਰਨ ਦੇ ਲਈ ਫਾਰਮ 1095A ਜਾਂ 3895 ਜ਼ਰੂਰੀ ਹੈ। ਜੇ ਤੁਹਾਡੇ ਕੋਲ ਇਹ ਮਿਸਪਲੇਸ ਹੋ ਗਿਆ ਹੈ ਜਾਂ ਤੁਹਾਨੂੰ ਅਜੇ ਤੱਕ ਨਹੀਂ ਮਿਲਿਆ, ਤਾਂ ਇਹ ਟੈਕਸ ਫਾਰਮਸ ਲੈਣ ਦੇ ਲਈ ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। Chima Tax and Bookkeeping Services। ਇੱਥੇ ਤੁਸੀਂ payroll services, individual business ਜਾਂ corporate tax filing, ਜਾਂ ਫਿਰ corporation ਤੇ S corporation ਬਣਾਉਣ ਲਈ, ਜਾਂ ਫਿਰ ਜੇ ਤੁਸੀਂ passport, citizenship, EIN ਜਾਂ ਹੋਰ ਵੀ ਕਿਸੇ ਤਰ੍ਹਾਂ ਦੇ ਫਾਰਮ ਫਾਈਲ ਕਰਨਾ ਚਾਹੁੰਦੇ ਹੋ, ਤਾਂ ਫਿਰ ਅੱਜ ਹੀ ਅੰਮ੍ਰਿਤਬੀਰ ਸਿੰਘ ਨੂੰ 5597790180 ਜਾਂ ਫਿਰ 5598402616 ਤੇ ਕਾਲ ਕਰੋ। ਐਡਰੈਸ ਹੈ 4221 West Sierra Madera Avenue, Suite 207। ਇਸ ਸਾਲ ਓਬਾਮਾ ਕੇਅਰ ਦੀਆਂ ਰੀਨਿਊਅਲਸ ਅਤੇ ਨਵੀਆਂ ਐਪਲੀਕੇਸ਼ਨਸ ਦਾ ਸਮਾਂ ਆ ਚੁੱਕਾ ਹੈ। ਅੱਜ ਹੀ ਆਪਣੀ ਓਬਾਮਾ ਕੇਅਰ ਕਵਰਡ ਕੈਲੀਫੋਰਨੀਆ ਨੂੰ ਰੀਨਿਊ ਕਰਾਉਣ ਦੇ ਲਈ ਨਵੀਂ ਐਪਲੀਕੇਸ਼ਨ ਭਰਨ ਦੇ ਲਈ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਕਵਰਡ ਕੈਲੀਫੋਰਨੀਆ ਦੇ ਸ਼ੁਰੂਆਤ ਤੋਂ ਲੈ ਕੇ ਹੁਣ ਤੱਕ ਹਜ਼ਾਰਾਂ ਹੀ ਕਸਟਮਰਸ ਦੀ ਮਦਦ ਕਰ ਚੁੱਕੇ ਹਨ। ਕਾਲ ਖਾਲਸਾ ਇੰਸ਼ੋਰੈਂਸ ਏਜੰਸੀ 4082722500। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA 4082722500।
ਸੁਣੋ ਜੀ, ਅੱਜ ਤੇ ਕੁਝ ਖੱਟਾ ਮਿੱਠਾ ਤੇ ਕਰਾਰਾ ਕਰਾਰਾ ਖਾਣ ਦਾ ਦਿਲ ਕਰਦਾ ਹੈ। ਕੀ ਖਵਾਓਗੇ ਅੱਜ? ਲਓ ਫਿਰ ਚੱਕੋ ਫੋਨ ਤੇ ਕਰੋ ਆਰਡਰ ਆਪਣੇ ਨਾਲ ਦੇ ਸ਼ਿਕਾਗੋ ਪੀਜ਼ਾ ਟਵਿਸਟ ਤੇ। ਹੁਣੇ 2 ਨਵੇਂ ਫਲੇਵਰਸ ਕੱਢੇ ਨੇ ਇਹਨਾਂ ਨੇ, ਅਚਾਰੀ ਪੀਜ਼ਾ ਤੇ ਮਨਚੂਰੀਅਨ ਪੀਜ਼ਾ। ਭਾਵੇਂ ਚਿਕਨ ਵਾਲਾ ਮੰਗਵਾਓ ਤੇ ਭਾਵੇਂ ਪਨੀਰ ਵਾਲਾ, ਵਿੰਗਾ ਦੀ ਤੇ ਗੱਲ ਹੀ ਕੋਈ ਹੋਰ ਹੈ। ਬਸ ਉਂਗਲੀਆਂ ਚੱਟਦੇ ਰਹੋ। ਨਾਲ ਹੀ ਮੈਂ ਆਰਡਰ ਕਰਦੀ ਆ ਇਹਨਾਂ ਦਾ ਸਪੈਸ਼ਲ ਸ਼ਾਹੀ ਪਨੀਰ ਤੇ ਬਟਰ ਚਿਕਨ ਪਾਸਤਾ। ਬੱਚੇ ਬੜੇ ਸ਼ੌਕ ਨਾਲ ਖਾਂਦੇ ਨੇ। ਜੀ ਹਾਂ, ਸ਼ਿਕਾਗੋ ਪੀਜ਼ਾ ਟਵਿਸਟ ਦੀ ਨਵੀਂ ਲੁੱਕ ਤੇ ਨਵੇਂ ਸਵਾਦਾਂ ਨੂੰ ਇੰਜੋਏ ਕਰੋ। ਇੱਥੇ ਹਰ ਰੋਜ਼ ਐਗਲੈਸ ਡੋ ਅਤੇ ਤਾਜ਼ੀਆਂ ਸਬਜ਼ੀਆਂ ਨਾਲ ਪੀਜ਼ੇ ਤਿਆਰ ਕੀਤੇ ਜਾਂਦੇ ਨੇ। ਵੈਜ ਅਤੇ ਨਾਨ ਵੈਜ ਪੀਜ਼ਾਸ ਦਾ ਸਵਾਦ ਲੈਣ ਲਈ ਆਪਣੀ ਨੀਅਰੈਸਟ ਲੋਕੇਸ਼ਨ ਤੇ ਫੋਨ ਕਰੋ। ਫ੍ਰੈਜ਼ਨੋ ਵਿੱਚ 2 ਲੋਕੇਸ਼ਨਸ, ਸ਼ਾਹ ਅਤੇ ਮਾਰਕਸ ਦੇ ਕਾਰਨਰ ਤੇ, ਕਿੰਗਸ ਕੈਨੀਅਨ ਅਤੇ ਕਲੋਵਿਸ ਦੇ ਕਾਰਨਰ ਤੇ, ਹੰਡਨ ਅਤੇ ਕਲੋਵਿਸ ਦੇ ਕਾਰਨਰ ਤੇ, ਸਲਮਾ ਵਿੱਚ ਮਕਾਲ ਐਵੇਨਿਊ ਤੇ ਅਤੇ ਵਿਜ਼ਾਲੀਆ ਵਿੱਚ ਮੂਨੀ ਬੁਲੇਵਰਡ ਤੇ। ਵਧੇਰੇ ਜਾਣਕਾਰੀ ਲਈ ਅਤੇ ਆਨਲਾਈਨ ਆਰਡਰ ਕਰਨ ਲਈ ਲੌਗਇਨ ਕਰੋ chicagospizzatwist.com ਤੇ। ਸਵਾਦ ਦਾ ਅਸਲੀ ਬਾਦਸ਼ਾਹ ਸ਼ਿਕਾਗੋਸ ਪੀਜ਼ਾ ਟਵਿਸਟ। ਖੁਸ਼ੀਆਂ ਦੇ ਰੰਗ ਮਾਣੋ ਕਰੀ ਹੋ ਸਵਾਰਿਆਂ ਦੇ ਸੰਗ ਐਸਲਨ ਤੇ ਵੈਸਟ ਕਾਰਨਰ ਤੇ ਨਾਰਥ ਪੁਆਇੰਟ ਇਵੈਂਟ ਸੈਂਟਰ ਬੈਂਕੁਏਟ ਹਾਲ। 300 ਕਾਰਾਂ ਦੀ ਪਾਰਕਿੰਗ ਵਾਲਾ ਖੁੱਲਾ ਡੁੱਲਾ ਤੇ ਨਵਾਂ ਨਕੋਰ ਹਾਲ। ਇੱਕੋ ਸਮੇਂ ਤੇ 600 ਤੇ 200 ਬੰਦਿਆਂ ਵਾਲੀ ਗੈਦਰਿੰਗ ਦੀ ਕੋਈ ਵੀ ਪਾਰਟੀ ਕਰ ਸਕਦੇ ਹੋ। ਇੱਕੋ ਜਗ੍ਹਾ ਤੇ ਖਾਣਾ ਤੇ ਡੈਕੋਰੇਸ਼ਨ ਦਾ ਵੀ ਪ੍ਰਬੰਧ ਹੈ ਤੇ ਉਹ ਵੀ ਸਾਰਾ ਕੁਝ ਡਿਸਕਾਊਂਟ ਰੇਟ ਤੇ। ਓਪਨ ਏਰੀਆ ਪੈਟੀਓ ਵੀ ਹੈ। 300 ਕਾਰਾਂ ਦੀ ਖੁੱਲੀ ਪਾਰਕਿੰਗ। ਕੜੀ ਹਾਊਸ ਵਾਲਿਆਂ ਦਾ ਹੁਣ ਦੂਸਰਾ ਰੈਸਟੋਰੈਂਟ ਵੀ ਖੁੱਲ ਗਿਆ ਹੈ। 50 ਬੰਦਿਆਂ ਤੋਂ ਲੈ ਕੇ 5000 ਬੰਦਿਆਂ ਦੀ ਪੂਰੇ ਕੈਲੀਫੋਰਨੀਆ ਦੇ ਵਿੱਚ ਇੱਕੋ ਸਮੇਂ ਕੇਟਰਿੰਗ ਕਰਦੇ ਨੇ। ਇੱਕੋ ਛੱਤ ਥੱਲੇ ਸਾਰੀਆਂ ਸੇਵਾਵਾਂ ਲੈਣ ਲਈ ਹਰਮਨ ਬਾਵਾ ਨੂੰ ਕਾਲ ਕਰੋ 747 258 8820 747-258-8820 559 558 8643 559-558-8643। ਪ੍ਰਾਈਡ ਟਰੱਕ ਸੇਲਜ਼ ਵਾਲਿਆਂ ਨੇ ਫੌਂਟੇਨਾ, ਸਟਾਕਟਨ ਅਤੇ ਫ੍ਰੈਜ਼ਨੋ ਤੋਂ ਬਾਅਦ ਆਪਣੀ ਨਵੀਂ ਬ੍ਰਾਂਚ ਖੋਲ ਦਿੱਤੀ ਹੈ ਡੈਲਸ ਟੈਕਸਸ ਦੇ ਵਿੱਚ। ਇਹਨਾਂ ਕੋਲ ਹਰ ਮੇਕ ਅਤੇ ਮਾਡਲ ਦੇ ਟਰੱਕ ਟ੍ਰੇਲਰਸ ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KIID Sacramento 1470 AM, KOBO Yuba City 1450 AM, KWRU Fresno 1300 AM, KLHC Bakersfield 1350 AM, KCVR Lodi 1570 AM. ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਇੱਕ ਵਾਰੀ ਫੇਰ ਨਿੱਘੀ ਜੀ ਆਇਆਂ ਨੂੰ। ਸਭ ਦਾ ਸਵਾਗਤ ਹੈ ਸਰੋਤਿਓ ਪ੍ਰੋਗਰਾਮ ਦੇ ਵਿੱਚ। ਪ੍ਰੋਗਰਾਮ ਚੱਲ ਰਿਹਾ ਜੀ ਆਪਣਾ ਇਸ ਟਾਈਮ ਅਪਡੇਟ ਅਮਰੀਕਾ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ ਜੀ। ਤੇ ਹਰਜੋਤ ਸਿੰਘ ਜੀ, ਜਿੱਦਾਂ ਆਪਾਂ ਬ੍ਰੇਕ ਤੋਂ ਪਹਿਲਾਂ ਜਿਹੜਾ ਦੱਸਿਆ ਸੀ, ਆਪਣੇ ਨਾਲ ਇਸ ਟਾਈਮ ਮੋਹਨ ਚੀਮਾ ਜੀ ਜ਼ੈਂਡਰ ਮਾਰਗੇਜ ਅਤੇ ਰੀਅਲ ਅਸਟੇਟ ਤੋਂ ਇਸ ਟਾਈਮ ਜੁੜ ਚੁੱਕੇ ਨੇ, ਜੋ ਕਿ ਆਪਾਂ ਨੂੰ ਰੀਅਲ ਅਸਟੇਟ ਮਾਰਕੀਟ ਅਤੇ ਮਾਰਗੇਜਸ ਦੇ ਬਾਰੇ ਜਿਹੜੀ ਉਹ ਆਪਣੀ ਜਾਣਕਾਰੀਆਂ ਸਾਂਝੀਆਂ ਕਰਨਗੇ। ਮੋਹਨ ਚੀਮਾ ਜੀ, ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਰਾਜਗਰਨ ਵੀ ਭਾਜੀ, ਤੁਹਾਨੂੰ ਖਾਲਸਾ ਭਾਜੀ, ਤੁਹਾਨੂੰ ਅਤੇ ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਮੋਹਨ ਚੀਮਾ ਜੀ, ਇਸ ਤੋਂ ਪਹਿਲਾਂ ਗੱਲਬਾਤ ਸ਼ੁਰੂ ਕਰੀਏ, ਆਪਣੀਆਂ ਆਈਡੀਜ਼ ਸ਼ੇਅਰ ਕਰ ਦਿਓ ਜੀ। ਜੀ ਵੀਰ ਜੀ। ਸੋ ਜਿਹੜੀ ਸਾਡੀ ਲੋਨ ਦੀ ਆਈਡੀ ਹੈਗੀ ਜੀ ਮੇਰੀ ਜ਼ੈਂਡਰ ਮਾਰਗੇਜ ਨਾਲ, ਉਹ ਹੈਗੀ ਹੈ NMLS ID ਨੰਬਰ 698952। ਜਿਹੜੀ ਸਾਡੀ ਜ਼ੈਂਡਰ ਰੀਅਲ ਅਸਟੇਟ ਦੀ DRE ਨੰਬਰ ਸਾਡਾ ਹੈਗਾ ਜੀ, ਉਹ ਮੇਰਾ ਹੈਗਾ 02067197 ਜੀ। ਸੋ ਮੋਹਨ ਚੀਮਾ ਜੀ, ਗੱਲਬਾਤ ਦੀ ਜੇ ਸ਼ੁਰੂਆਤ ਆਪਾਂ ਕਰਦੇ ਜਾਈਏ, ਇੰਟਰਸਟ ਰੇਟਸ ਹੌਲੀ ਹੌਲੀ ਉੱਤੇ ਵੱਲ ਨੂੰ ਜਿਹੜੇ ਉਹ ਜਾ ਰਹੇ ਨੇ, ਪਰ ਅਜੇ ਵੀ ਜੇ ਆਪਾਂ ਦੇਖੀਏ ਤਾਂ ਹਿਸਟੋਰੀਕਲੀ ਲੋ ਹੀ ਜਿਹੜੇ ਇਸ ਨੂੰ ਮੰਨਿਆ ਜਾ ਰਿਹਾ ਆ। ਅਤੇ ਰੀਅਲ ਅਸਟੇਟ ਮਾਰਕੀਟ ਇਹ ਚੀਜ਼ ਹੋਣ ਦੇ ਬਾਵਜੂਦ ਵੀ ਅਜੇ ਸਟਰੋਂਗ ਚੱਲ ਰਹੀ ਆ, ਕੀ ਕਾਰਨ ਨੇ? ਹਾਂਜੀ। ਸੋ ਰਾਜਕਮਲ ਭਾਈ, ਇੱਦਾਂ ਹੈਗਾ ਕਿ ਤੁਹਾਡੀ ਗੱਲ ਸਹੀ ਹੈਗੀ ਵੀ ਜਿਹੜੀ ਇੰਟਰਸਟ ਰੇਟ ਜਿਹੜੇ ਸੀਗੇ ਨਾ, ਉਹ ਕਾਫੀ ਕਹਿ ਲਓ ਵੀ ਪਿਛਲੇ ਮਹੀਨੇ 1.5 ਮਹੀਨੇ ਤੇ ਕਾਫੀ ਲੋ ਚਲੇ ਗਏ ਸੀ। ਉਸ ਤੋਂ ਬਾਅਦ ਦੇ ਆਰ ਬਾਊਂਸਿੰਗ ਬੈਕ ਹੁਣ ਇਸ ਵੇਲੇ। ਸੋ ਜੋ ਸਥਿਤੀ ਇਸ ਵੇਲੇ ਹੈਗੀ ਆ ਵੀ ਆਲਮੋਸਟ ਹਾਫ ਅ ਪੁਆਇੰਟ ਜਾਂ 50 ਬੇਸਿਸ ਪੁਆਇੰਟ ਜਿਹੜੀ ਹੈਗੀ ਹੈ ਉਹ ਰੇਟ ਦੇ ਵਿੱਚ ਜੋ ਜਿਹੜੇ ਵਧੇ ਨੇ ਪਿਛਲੇ ਟਾਈਮ ਥੋੜੇ ਜਿਹੇ। ਬਟ ਇਹਦੇ ਵਧਣ ਦੇ ਬਾਵਜੂਦ ਵੀ ਜਿਹੜੀ ਰੀਅਲ ਅਸਟੇਟ ਦੀ ਮਾਰਕੀਟ ਹੈਗੀ ਹੈ, ਜਿਹਦੇ ਵਿੱਚ ਵੀ ਖਰੀਦੋ ਫਰੋਖਤ ਕਹਿ ਲਓ ਵੀ ਲੋਕਾਂ ਨੇ ਜਦੋਂ ਘਰ ਲੈਣੇ ਹੈਗੇ ਆ,
ਉਹਦੇ ਵਿੱਚ ਹੱਲੇ ਵੀ ਜਿਹੜੀ ਕਹਿ ਲਓ ਵੀ ਹੱਲੇ ਵੀ ਬੜੀ ਮਤਲਬ ਕਿ ਨਾ ਸਟਰੋਂਗ ਚੱਲਦੀ ਹੈ ਔਰ ਕਾਫੀ ਡਿਮਾਂਡ ਹੈਗੀ ਹੈ ਔਰ ਆਫਰਾਂ ਜਿਹੜੀਆਂ ਘਰਾਂ ਦੀਆਂ ਹੈਗੀਆਂ ਵੀ ਆਸਕਿੰਗ ਪ੍ਰਾਈਸ ਤੋਂ ਹਜੇ ਵੀ ਉੱਪਰ ਹੀ ਜਾ ਰਹੀਆਂ। ਨਹੀਂ ਤੇ ਨਾਰਮਲੀ ਕੀ ਹੁੰਦਾ ਸੀਗਾ ਕਿ ਜਦੋਂ ਰੇਟ ਵੱਧਦੇ ਨਾਰਮਲੀ ਤੇ ਨਵੀਂ ਆ ਜਾਂਦੀ ਕੰਮਾਂ ਵਿੱਚ ਵੀ ਲੋਕੀ ਕਹਿੰਦੇ ਵੀ ਛੱਡੋ ਕੀ ਕਰ ਲੈਣਾ, ਹੁਣ ਰੇਟ ਵੱਧ ਗਿਆ ਜਾਂ ਸਾਡੀ ਪੇਮੈਂਟ ਵੱਧ ਜੂਗੀ, ਵੇਟ ਕਰ ਲੈਂਦੇ ਆ। ਲੇਕਿਨ ਉਹੋ ਜਿਹੀ ਗੱਲ ਨਹੀਂ ਬਣ ਰਹੀ। ਹੱਲੇ ਵੀ ਜਿਹੜੇ ਕਾਰ ਨੇ ਉਹ ਬੜੀ ਜਲਦੀ ਵਿਕ ਰਹੇ ਨੇ ਔਰ ਜ਼ਿਆਦਾ ਪ੍ਰਾਈਸ ਤੇ ਵਿਕ ਰਹੇ ਨੇ। ਸੋ ਇਸ ਵੇਲੇ ਜਿਹੜੀ ਰੀਅਲ ਏਸਟੇਟ ਦੀ ਮਾਰਕੀਟ ਹੈਗੀ ਹੈ, ਇਟ ਇਜ਼ ਸਟਿਲ ਗੋਇੰਗ ਵੈਰੀ ਸਟਰੋਂਗ, ਕਹ ਲਓ ਵੀ ਬੜੀ ਮਜ਼ਬੂਤ ਤਰੀਕੇ ਨਾਲ ਗਾਂ ਨੂੰ ਜਾ ਰਹੀ ਹੈ। ਜੀ ਤੇ ਮੋਹਨ ਚੀਮਾ ਜੀ, ਇਹ ਵੀ ਜਿਹੜਾ ਜ਼ਰੂਰ ਦੱਸਿਓ, ਆਪਾਂ ਦੇਖ ਰਹੇ ਹਾਂ ਵੀ ਜਿਹੜਾ ਟ੍ਰੈਜਰੀ ਬੌਂਡ ਆ ਉਸ ਦਾ ਪਰਸੈਂਟੇਜ ਵੱਧ ਰਹੀ ਆ, ਉਸ ਦਾ ਇੰਟਰਸਟ ਰੇਟ ਦੇ ਨਾਲ ਡਾਇਰੈਕਟ ਕੋਈ ਸੰਬੰਧ ਹੁੰਦਾ? ਬਿਲਕੁਲ ਜੀ, ਬਿਲਕੁਲ। ਹਾਂਜੀ, ਜਦੋਂ ਟ੍ਰੈਜਰੀ ਜਿਹੜੀ ਬੌਂਡ ਦੀ ਪ੍ਰਾਈਸਿਸ ਹੈਗੀ ਆ ਵੈਨ ਦੇ ਆਰ ਗੈਟਿੰਗ ਹਾਇਰ, ਉਹਦੇ ਨਾਲ ਜਿਹੜੀ ਇੰਟਰਸਟ ਰੇਟ ਦੀ ਮਾਰਕੀਟ ਹੈਗੀ ਆ ਦੈਟ ਡੈਫੀਨਿਟਲੀ ਗੈਟਸ ਅਫੈਕਟਡ। ਦੈਟ ਮੀਨਸ ਜਿਹੜੇ ਸਟਾਕ ਮਾਰਕੀਟ ਦੇ ਪੈਸੇ ਆ ਦੈਨ ਦੀ ਜਿਹੜੀ ਬਿਗ ਜਿਹੜੀਆਂ ਜਿਹੜੇ ਲੈਂਡਿੰਗ ਹਾਊਸਿਸ ਹੈਗੇ ਆ ਜਾਂ ਜਿਹੜਾ ਪਿੱਛੋਂ ਜਿਹੜਾ ਪੈਸਾ ਲੱਗਦਾ ਦੈਟ ਜਿਹੜੇ ਦੇ ਟੇਕ ਦੈਟ ਮਨੀ ਆਊਟ ਦਾ ਸਟਾਕ ਮਾਰਕੀਟ ਐਂਡ ਇਨਵੈਸਟ ਇਨ ਦੀ ਬੌਂਡ ਮਾਰਕੀਟ ਵਿਚ ਆਰ ਬੇਸਿਕਲੀ the government bonds. When they get stronger, that means the interest rates are going to go higher. ਜਦੋਂ treasury weaker ਹੁੰਦੀ ਹੈ ਤੇ rates down ਹੁੰਦੇ ਆ, ਜਦੋਂ treasury strong ਹੋ ਜਾਂਦੀ ਹੈ then they know ਵੀ ਜਿਹੜੀ government ਪੈਸਾ lend ਕਰ ਰਹੀ ਹੈ, ਮਤਲਬ ਵੀ ਜਿਹੜੇ ਰੇਟ ਜਿਹੜੇ ਸਰਕਾਰ ਨੇ ਅੱਗੇ ਵਧਾਏ ਨਾ ਹਜੇ ਉਹ ਵਧਾਏ ਨਹੀਂ ਉਹਨਾਂ ਨੇ ਜੀ, ਫਿਰ ਵੀ ਰੇਟ ਵਧਣੇ ਸ਼ੁਰੂ ਹੋ ਗਏ ਆਲਰੇਡੀ। ਕਿਉਂਕਿ ਜਿਹੜੀ ਮਾਰਕੀਟ ਹੈਗੀ ਹੈ ਇਟ ਇਜ਼ ਆਲਵੇਜ਼ ਅਹੈਡ ਆਫ ਦੀ ਗਵਰਨਮੈਂਟ ਲਿਟਲ ਬਿਟ। ਉਹਨਾਂ ਨੂੰ ਪਹਿਲਾਂ ਹੀ ਪਤਾ ਹੁੰਦਾ ਵੀ ਹੁਣ ਨੈਕਸਟ ਕੀ ਹੋਣਾ। ਹੁਣ ਇਸ ਵੇਲੇ ਝਟਕੇ ਦਿੱਤੇ ਜਾ ਰਹੇ ਨੇ ਮੇਰੇ ਹਿਸਾਬ ਨਾਲ, ਜਿਹੜਾ ਪੰਜਾਬੀ ਸਾਡੇ ਭਾਸ਼ਾ ਸ਼ਬਦ ਯੂਜ਼ ਕਰਦੇ ਝਟਕਾ ਯੂਜ਼ ਕਰਦੇ ਆ, ਉਹ ਹੁਣ ਸਾਨੂੰ ਝਟਕੇ ਲਾ ਰਹੇ ਨੇ ਵੀ ਆਹ ਦੇਖੋ ਹੁਣ ਇੰਨਾ ਵੱਧ ਗਿਆ। ਲੇਕਿਨ ਜਦੋਂ ਗਵਰਨਮੈਂਟ ਨੇ ਰੇਟ ਵਧਾ ਦੇਣਾ ਨਾ, ਫੈਡਰਲ ਰਿਜ਼ਰਵ ਨੇ, ਫਿਰ ਦੇਖੋ ਤੁਸੀਂ ਰੇਟ ਕਿਸ ਹਿਸਾਬ ਨਾਲ ਜਾਂਦੇ ਆ। ਸੋ ਇਟਸ ਗੋਇੰ ਟੂ ਗੋ ਅਪ, ਇਟ ਇਜ਼ ਜਸਟ ਅ ਮੈਟਰ ਆਫ ਟਾਈਮ। ਇਸੇ ਕਾਰਨ ਜਿਵੇਂ ਤੁਸੀਂ ਸ਼ੋਅ ਦੇ ਵਿੱਚ ਪਹਿਲਾਂ ਕਿਹਾ ਸੀ ਵੀ ਹਿਸਟੋਰੀਕਲੀ ਸਪੀਕਿੰਗ ਨਾ ਰੇਟ ਹਜੇ ਵੀ ਠੀਕ ਹੈਗੇ ਨੇ। ਹੁਣ ਜੇ ਕੋਈ ਸੋਚਦਾ ਵੀ ਜਿਹਨਾਂ ਨੂੰ ਅੱਜ ਵੀ ਚੰਗਾ ਰੇਟ ਜਿਹੜਾ ਮਿਲ ਜਾਂਦਾ ਨਾ, ਬਿਲੋ ਕਈਆਂ ਨੂੰ 3% ਦੇ ਕੁਆਲੀਫਾਈ ਕਰਦੇ ਨੇ, it is still a very good rate if you really look at the market. ਕੁਝ ਟਾਈਮ ਸੀਗਾ ਰਾਜ ਕਲੋਨੀ ਭਾਜੀ ਤੇ ਕਾਸਾ ਭਾਜੀ ਵੀ ਜਿਹੜੇ ਰੇਟ ਸੀਗੇ ਨਾ they were like in 6, 7 or 8%. ਉਦੋਂ ਵੀ ਕਈ ਲੋਕ ਕਹਿੰਦੇ ਸੀ ਮੈਨੂੰ ਇੰਨਾ ਮਿਲ ਗਿਆ, ਮੈਨੂੰ ਇੰਨਾ ਮਿਲ ਗਿਆ, ਪਰ ਹੁਣ ਜਿਹਨੇ ਇੰਨੇ ਘੱਟ ਹੈਗੇ ਆ ਤਾਂ ਹੀ ਉਹ ਇਹੀ ਗੱਲਾਂ ਕਰਨੀਆਂ ਦੁਬਾਰ ਤੋਂ ਵੀ ਜਿਨ੍ਹਾਂ ਦੇ ਵੀ ਰੇਟ ਹਲੇ ਇਸ ਵੇਲੇ 4, 4.5 ਜਾਂ 5% ਤੋਂ ਉੱਪਰ ਹੈਗੇ ਆ, ਭਾਵੇਂ ਉਹਨਾਂ ਨੇ ਹਾਰਡ ਮਨੀ ਲੋਨ ਕਰਾਇਆ ਸੀ, ਉਦੋਂ ਸਥਿਤੀ ਹੋਰ ਸੀਗੀ। ਹਲੇ ਵੀ ਟਾਈਮ ਹੈਗਾ ਜਿਹੜੇ ਰੀਫਾਈਨੈਂਸ ਨਹੀਂ ਕਰਾਏ ਉਹ ਕਰਾਉਣ। ਜੋ ਅੰਕੜੇ ਦੱਸਦੇ ਆ ਵੀ ਬੜੀ ਤਾਦਾਦ ਵਿੱਚ ਲੋਕ ਐਸੇ ਹੈਗੇ ਆ ਜਿਨ੍ਹਾਂ ਦੀ ਮਾਰਗੇਜਸ ਚੱਲਦੀਆਂ ਹਾਈ ਰੇਟ ਤੇ, ਉਹਨਾਂ ਨੇ ਹਜੇ ਕਰਾਏ ਨਹੀਂ। ਜੀ 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 ਸੋ ਬਿਲਕੁਲ ਮੋਹਨ ਚੀਮਾ ਜੀ, ਮੈਂ ਜਦੋਂ ਘਰ ਖਰੀਦਿਆ ਸੀ 8.5% ਸੀ 1992 ਚ, ਤੇ ਜਿਨ੍ਹਾਂ ਨੇ 82, 83 ਚ ਖਰੀਦੇ ਉਹਨਾਂ ਦੇ 14% ਤੱਕ ਵੀ ਇੰਟਰਸਟ ਰੇਟ ਹੁੰਦਾ ਸੀ। ਮੈਂ ਖੁਦ ਆਪਣੇ ਘਰ ਦਾ 11% ਤੇ ਕਰਾਇਆ ਸੀ ਜਦੋਂ ਮੈਂ ਆਪਣਾ ਇੱਕ ਘਰ ਲਿਆ ਸੀਗਾ, ਤੇ ਉਦੋਂ ਮੈਂ ਆਪਣੇ ਮੁਹੱਲੇ 'ਚ ਜਾ ਕੇ ਸਾਰਿਆਂ ਨੂੰ ਕਹਿੰਦਾ ਸੀ ਮੈਨੂੰ ਬੜਾ ਤੁਹਾਡਾ ਕਈਆਂ ਨੂੰ 12 ਮਿਲਿਆ ਸੀ, ਮੈਂ ਕਹਿੰਦਾ ਮੈਨੂੰ 11 ਮਿਲਿਆ, ਤੇ ਮੈਂ ਕਹਿੰਦਾ ਮੈਨੂੰ ਬੜਾ ਵਧੀਆ ਰੇਟ ਮਿਲਿਆ ਉਸ ਟਾਈਮ ਦੇ ਹਿਸਾਬ ਨਾਲ। ਸੋ ਇਹ ਗੱਲਾਂ ਜਿਹੜੀਆਂ ਹੈਗੀਆਂ ਨਾ, ਇਹ ਵੀ ਫਿਊਚਰ ਦੇ ਵਿੱਚ ਖਾਲਸਾ ਭਾਜੀ ਜਦੋਂ ਗੱਲਾਂ ਹੋਣੀਆਂ ਨਾ ਆਉਣ ਵਾਲੇ ਟਾਈਮ ਦੇ ਵਿੱਚ, ਤੇ ਲੋਕਾਂ ਨੇ ਇਸ ਟਾਈਮ ਨੂੰ ਯਾਦ ਕਰਨਾ ਵੀ ਉਹ ਇੱਕ ਟਾਈਮ ਸੀਗਾ ਜਦੋਂ ਰੇਟ ਇੰਨੇ ਥੱਲੇ ਚੱਲ ਗਏ ਸੀ। ਜੀ ਬਿਲਕੁਲ। ਇੱਕ ਮੋਹਨ ਸਿੰਘ ਚੀਮਾ ਜੀ, ਆਪਣਾ ਜ਼ਰੂਰ ਜਿੰਨੇ ਸਾਡੇ ਸਰੋਤੇ ਆ ਨਾ, ਉਹਨਾਂ ਨੂੰ 10 ਸਾਲਾਂ ਦਾ ਲੋਨ, 15 ਦਾ, 20 ਦਾ, ਉਹ ਜ਼ਰੂਰ ਦੱਸੋ। ਕਿਉਂਕਿ ਕਈ ਵਾਰੀ ਕੀ ਲੋਕ ਨਾ ਭੁਲੇਖੇ 'ਚ ਹੁੰਦੇ ਵੀ ਯਾਰ ਹੁਣ ਮੈਂ 30 ਸਾਲਾਂ ਦਾ ਲੋਨ ਲਿਆ ਸੀ, 12 ਸਾਲ ਤਾਂ ਦੇ ਦਿੱਤੇ ਆ, 18 ਰਹਿੰਦੇ, ਮੇਰਾ ਰੀਫਾਈਨੈਂਸ ਦਾ ਕੋਈ ਫਾਇਦਾ ਨਹੀਂ। ਸੋ ਉਹ ਜੇ 10 ਸਾਲ ਦਾ ਜਾਂ 15 ਸਾਲ ਦਾ ਲੈਂਦੇ ਆ ਜਾਂ ਉਹਨਾਂ ਨੂੰ ਕੀ ਫਾਇਦਾ ਹੁੰਦਾ, ਉਹ ਜ਼ਰੂਰ ਦੱਸੋ, ਕਿਉਂਕਿ ਬਹੁਤ ਸਾਰੇ ਆਪਣੇ ਸਰੋਤੇ ਆ ਨਾ, ਉਹਨਾਂ ਨੂੰ ਇਹਦੇ ਬਾਰੇ ਪਤਾ ਨਹੀਂ। ਹਾਂਜੀ, ਸੋ ਖਾਲਸਾ ਭਾਜੀ ਇਹ ਬਹੁਤ ਅੱਛਾ ਸਵਾਲ ਹੈ ਤੁਹਾਡਾ। ਐਕਚੁਅਲੀ ਹੁੰਦਾ ਇਹ ਹੈਗਾ ਵੀ ਸਾਡੇ ਜ਼ੈਂਡਰ ਮੌਰਗੇਜ ਤਹਿਤ ਕੁਛ ਇੱਕ ਪ੍ਰੋਗਰਾਮ ਐਸੇ ਹੈਗੇ ਨੇ ਜਿਹਦੇ ਵਿੱਚ ਫੋਰ ਐਗਜ਼ਾਮਪਲ ਤੁਸੀਂ ਕਿਹਾ ਵੀ ਕਿਸੇ ਨੇ 30 ਸਾਲ ਦੀ ਮੌਰਗੇਜ ਕਰਾਈ ਸੀਗੀ ਤੇ ਉਹਨਾਂ ਨੇ ਕਹਿ ਲਓ ਵੀ ਵਿੱਚੋਂ 10 ਸਾਲ ਦੀ ਮੌਰਗੇਜ ਦੇ ਦਿੱਤੀ ਹੈ ਤੇ ਹੁਣ ਉਹਦੇ 20 ਸਾਲ ਰਹਿ ਗਏ, ਜਾਂ ਉਹਨਾਂ ਨੇ ਕਹਿ ਲਓ ਵੀ 26 ਸਾਲ ਦੀ ਦੇ ਦਿੱਤੀ ਹੈ ਤੇ ਬਾਕੀ ਥੋੜੇ 14 ਸਾਲ ਰਹਿ ਗਏ। ਸੋ 4 ਸਾਲ ਰਹਿ ਗਏ। ਸੋ ਦ ਪ੍ਰੋਗਰਾਮ ਵੀ ਹੈਵ, ਜਿਹੜੀ ਵੀ ਤੁਹਾਡੀ ਰਿਮੇਨਿੰਗ ਟਰਮ ਹੈਗੀ, ਯਾਨੀ ਵੀ ਜਿੰਨੇ ਵੀ ਤੁਹਾਡੇ ਸਾਲ ਬਚਦੇ ਨੇ, ਤੁਸੀਂ ਉਹਨੂੰ ਇਕੱਲੀ ਨੂੰ ਰੀਫਾਈਨੈਂਸ ਕਰਾ ਦਿਓ। ਜਾਂ ਇਹ ਨਹੀਂ ਹੋਗਾ ਵੀ ਦੁਬਾਰਾ ਤੋਂ 30 ਸਾਲ ਦੀ ਰੀਸੈਟ ਹੋ ਜਾਊਗੀ। ਜੇ ਤੁਸੀਂ ਕਹੋ ਵੀ ਤੁਹਾਡੇ 13 ਸਾਲ ਰਹਿ ਗਏ ਤਾਂ ਅਸੀਂ 13 ਸਾਲ ਦੀ ਮਾਰਗੇਜ ਤੁਹਾਡੀ ਕਰ ਸਕਦੇ ਹਾਂ, ਸਿਰਫ ਉਹਦਾ ਰੇਟ ਘਟੂਗਾ ਤਾਂ। ਜੀ ਸੋ ਦੇਰ ਆਰ ਮੈਨੀ ਆਪਸ਼ਨਸ। ਦੇਰ ਆਰ ਮੈਨੀ ਆਪਸ਼ਨਸ। ਇਹਦੇ ਵਿੱਚ ਇਹ ਹੁੰਦਾ ਵੀ ਜਦੋਂ ਤੁਸੀਂ ਜ਼ੈਂਡਰ ਮਾਰਗੇਜ ਸਾਡੀ ਕੰਪਨੀ ਨੂੰ ਤੁਸੀਂ ਕਾਲ ਕਰਦੇ ਹੋ
ਤੇ ਉਹਦੇ ਵਿੱਚ ਇਹ ਹੋ ਜਾਂਦਾ ਵੀ ਅਸੀਂ ਤੁਹਾਡੀ ਜਿਹੜੀ ਸਾਰੀ ਸਥਿਤੀ ਦੇਖ ਕੇ ਨਾ ਹਿਸਾਬ ਨਾਲ ਵੀ ਤੁਹਾਡੀ ਇਨਕਮ, ਤੁਹਾਡੀ ਕੀ ਪੇਮੈਂਟ ਹੈਗੀ ਹੈ, ਇਸ ਵੇਲੇ ਤੁਹਾਨੂੰ ਬੈਨੀਫਿਟ ਕਰਦਾ ਵੀ ਤੁਸੀਂ ਹੁਣ 10 ਸਾਲ ਦੀ ਕਰਾ ਲਓ ਜਾਂ ਤੁਹਾਡੇ 28 ਸਾਲ ਰਹਿੰਦੇ ਆ ਤੁਸੀਂ ਇਹਨੂੰ 15 ਦੀ ਕਰਾ ਲਓ, ਜਾਂ ਉਹ ਸਾਰੀ ਆਪਸ਼ਨਸ ਅਸੀਂ ਦੇ ਕੇ ਤੁਹਾਡੀ ਇਨਕਮ ਦੇ ਹਿਸਾਬ ਨਾਲ, ਤਾਂ ਕਿ ਤੁਹਾਨੂੰ ਇਹ ਵੀ ਨਾ ਹੋਏ ਵੀ ਇੱਕਦਮ ਤੁਹਾਡੀ ਪੇਮੈਂਟ ਇੰਨੀ ਜ਼ਿਆਦਾ ਵੱਧ ਜਾਏ ਵੀ ਤੁਹਾਨੂੰ ਉਹਦਾ ਕਹ ਲਓ ਵੀ ਮੁਸ਼ਕਲ ਹੋਵੇ ਪੇਮੈਂਟ ਦੇਣ ਦੇ ਵਿੱਚ। ਸੋ ਐਜ਼ ਏ ਲੋਨ ਆਫਿਸਰ ਜਿਹੜੀ ਸਾਡੀ ਟ੍ਰੇਨਿੰਗ ਹੈਗੀ ਹੈ ਉਹ ਲੋਨ ਆਫਿਸਰਸ ਨੂੰ ਇਹ ਹੁੰਦੀ ਹੈ ਵੀ ਉਸ ਤਰ੍ਹਾਂ ਦੀ ਸਲਾਹ ਦਿਓ ਵੀ ਜਿਹਦੇ ਵਿੱਚ ਕਲਾਇੰਟ ਨੂੰ ਜ਼ਿਆਦਾ ਫਾਇਦਾ ਹੋਵੇ। ਬੈਂਕਾਂ ਨੂੰ ਫਾਇਦਾ ਤੇ ਹੁੰਦਾ ਹੀ ਪਿਆ, ਉਹਨਾਂ ਨੂੰ ਇੰਨੀ ਲੋੜ ਨਹੀਂ ਹੈਗੀ। ਹਾਂ, ਹਰ ਇੱਕ ਇੰਡੀਵਿਜੂਅਲ ਨੂੰ ਉਹਦੇ ਵਾਸਤੇ ਜਿਹਨੇ ਉਹਨੇ ਪੇਮੈਂਟ ਦੇਣੀ ਹੁੰਦੀ ਹੈ ਉਹਦੇ ਵਾਸਤੇ ਇਹ ਬੜੀ ਵੱਡੀ ਚੀਜ਼ ਹੁੰਦੀ ਹੈ। ਸੋ ਵੀ ਵਾਂਟ ਟੂ ਐਜੂਕੇਟ ਆਪਣੀ ਕਮਿਊਨਿਟੀ ਨੂੰ ਕਹਿ ਲਓ, ਆਪਣੇ ਲੋਕਾਂ ਨੂੰ ਕਹਿ ਲਓ, ਅਸੀਂ ਇਹ ਐਜੂਕੇਟ ਕਰਨਾ ਚਾਹੁੰਦੇ ਹਾਂ ਵੀ ਬੈਂਕਾਂ ਨੂੰ ਜੋ ਪੈਸਾ ਆ ਰਿਹਾ ਬੜੀ ਵੱਡੀ ਮਾਤਰਾ 'ਚ ਆ ਰਿਹਾ। ਸੋ ਪਲੀਜ਼ ਆਪਣੇ ਪੈਸੇ ਨੂੰ ਜ਼ਰੂਰ ਬਚਾਓ। ਤੁਸੀਂ ਬਹੁਤ ਮਿਹਨਤਾਂ ਕਰਦੇ ਹੋ, ਅਸੀਂ ਕੰਮਾਂ ਤੇ ਜਾਂਦੇ ਹਾਂ, ਸਾਰੀ ਦਿਹਾੜੀ ਲਾ ਕੇ ਕਰੀ ਰਾਤੀ ਵਾਪਸ ਆਉਂਦੇ ਹਾਂ, ਸਿਰਫ ਚਲੋ ਵੀ 4 ਪੈਸੇ ਫੈਮਿਲੀ ਵਾਸਤੇ ਬਚ ਜਾਣ, ਬੱਚਿਆਂ ਦੀ ਐਜੂਕੇਸ਼ਨ ਚੱਲ ਜਾਣ, ਜਿੱਧਰ ਵੀ ਚੱਲ ਜਾਣ। ਸੋ ਸੇਵ ਯੂਰ ਮਨੀ। ਜੇ ਤੁਹਾਨੂੰ ਰੇਟ ਘੱਟ ਮਿਲਦਾ, ਤੁਹਾਡੇ ਪੈਸੇ ਬਚ ਸਕਦੇ ਆ, ਉਹਨੂੰ ਜ਼ਰੂਰ ਬਚਾਉਣਾ ਚਾਹੀਦਾ। ਸੋ ਇਹਦੇ ਵਾਸਤੇ ਜਾਣਕਾਰੀ ਲੈਣ ਲਈ ਜਿਹੜਾ ਨੰਬਰ ਹੈਗਾ 559 905 2575, ਸ਼ੋਅ ਤੋਂ ਬਾਅਦ ਜੇ ਕਿਸੇ ਨੇ ਕੋਈ ਇਹਦੇ ਬਾਰੇ ਸਲਾਹ ਕਰਨੀ ਹੋਵੇ ਤਾਂ ਪਲੀਜ਼ ਸਾਨੂੰ ਉਹ ਜ਼ਰੂਰ ਸਾਡੇ ਨਾਲ ਰਾਬਤਾ ਕਾਇਮ ਕਰਨ ਜੀ। ਬਿਲਕੁਲ 5599052575। ਮੋਹਨ ਚੀਮਾ ਜੀ, ਜਿੱਦਾਂ ਹੁਣ ਤੁਸੀਂ ਤਕਰੀਬਨ ਸਥਿਤੀ ਦਾ ਜਿਹੜਾ ਉਹ ਦੱਸ ਹੀ ਦਿੱਤਾ ਆ, ਬਹੁਤ ਸਾਰੇ ਲੋਕ ਅਜੇ ਵੀ ਲਾਈਨ ਦੇ ਉੱਤੇ ਹੋਣਗੇ, ਘਰ ਖਰੀਦੀਏ ਨਾ ਖਰੀਦੀਏ, ਵੇਟ ਕਰ ਲਈਏ, ਕਿਉਂਕਿ ਰਿਸੈਸ਼ਨ ਨੂੰ ਲੈ ਕੇ ਰੌਲਾ ਤਾਂ ਬੜੇ ਚਿਰ ਤੋਂ ਜਿਹੜਾ ਉਹ ਚੱਲਦਾ ਆ ਰਿਹਾ ਆ। ਹੁਣੇ ਹੀ ਤਕਰੀਬਨ $2 ਟ੍ਰਿਲੀਅਨ ਜਿਹੜਾ ਹੈ ਉਹ ਮਾਰਕੀਟ ਦੇ ਵਿੱਚ ਪੰਪ ਕਰ ਦਿੱਤਾ ਗਿਆ ਆ। ਇਜ਼ ਇਟ ਰਾਈਟ ਟਾਈਮ ਟੂ ਪਰਚੇਜ਼? ਹਾਂਜੀ। ਸੋ ਰਾਜਕਮਲ ਭਾਜੀ ਦੇਖੋ, ਜਿਨ੍ਹਾਂ ਨੇ ਘਰ ਲੈਣੇ ਆ ਆਪਣੇ ਰਹਿਣ ਵਾਸਤੇ, ਯਾਨੀ ਕਿ ਜਿਨ੍ਹਾਂ ਨੂੰ ਕਹਿ ਲਓ ਵੀ ਇਸ ਵੇਲੇ ਨੀਡ ਹੈਗੀ ਆ ਵੀ ਉਹ ਆਪਣਾ ਘਰ ਲੈਣਾ ਚਾਹੁੰਦੇ ਨੇ, ਇੱਕ ਹੁੰਦੀ ਹੈ ਇਨਵੈਸਟਮੈਂਟ ਪ੍ਰਾਪਰਟੀ ਵੀ ਲੋਕਾਂ ਨੇ ਇਨਵੈਸਟ ਕਰਕੇ ਕੱਲ ਨੂੰ ਦੇਖਣਾ ਵੀ ਇਹ 'ਚ ਉਹਨਾਂ ਨੂੰ ਕੀ ਫਾਇਦਾ ਹੋਊਗਾ। ਬਟ ਮੈਂ ਇਹ ਕਹਿਣਾ ਚਾਹਾਂਗਾ ਵੀ ਇਸ ਵੇਲੇ ਜਿਨ੍ਹਾਂ ਨੂੰ ਵੀ ਲੋੜ ਹੈਗੀ ਹੈ ਵੀ ਵਾਕਈ ਉਹਨਾਂ ਨੇ ਘਰ ਆਪਣੇ ਰਹਿਣ ਵਾਸਤੇ ਲੈਣਾ, ਉਹਨਾਂ ਨੂੰ ਇਸ ਵੇਲੇ ਜ਼ਰੂਰ ਲੈਣਾ ਚਾਹੀਦਾ ਹੈ, ਕਿਉਂਕਿ ਜਿਹੜੀ ਇਸ ਵੇਲੇ ਇੰਟਰਸਟ ਰੇਟ ਲੋ ਹੋਣ ਦੇ ਕਾਰਨ ਤੁਹਾਡੀ ਜਿਹੜੀ ਪੇਮੈਂਟ ਹੈ ਉਹ ਬੜੀ ਰੀਜ਼ਨੇਬਲ ਬਣੂਗੀ। ਹੋ ਸਕਦਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਸ ਚੀਜ਼ ਦਾ ਤੁਹਾਨੂੰ ਫਾਇਦਾ ਨਾ ਹੋ ਜ਼ਿਆਦਾ, ਕਿਉਂਕਿ ਉਦੋਂ ਰੇਟ ਵੱਧ ਜਾਣਗੇ, ਫਿਰ ਤੁਹਾਨੂੰ ਇੰਨਾ ਜ਼ਿਆਦਾ ਬੈਨੀਫਿਟ ਵਿੱਚ ਨਜ਼ਰ ਨਹੀਂ ਆਊਗਾ। ਸੋ ਇਹ ਪ੍ਰੋਬਲਮ ਇਹ ਆ ਜਾਂਦੀ ਹੈ ਅੱਜ ਕੱਲ੍ਹ ਭਾਜੀ ਵੀ ਜਿਹੜੇ ਇਨਵੈਂਟੋਰੀ ਲੋ ਹੋਣ ਦੇ ਕਾਰਨ ਜਿਹੜੀ ਰੇਟਸ ਹੀ ਲੱਗੀ ਇਹਨਾਂ ਦੇ ਵਿੱਚ ਕਈ ਲੋਕੀ ਡਰ ਜਾਂਦੇ ਵੀ ਯਾਰ ਮੈਂ ਇੰਨੇ ਹੁਣ 10-15 ਹਜ਼ਾਰ ਵੱਧ ਦਊਂਗਾ ਪ੍ਰਾਪਰਟੀ ਤੇ ਇਹਦਾ ਮੈਨੂੰ ਨੁਕਸਾਨ ਜਿਹਾ ਲੱਗਦਾ ਵੀ ਮੈਂ ਜ਼ਿਆਦਾ ਨਹੀਂ ਦੇਣਾ ਚਾਹੁੰਦਾ। ਲੇਕਿਨ ਇਸ ਗੱਲ ਦਾ ਜ਼ਰੂਰ ਖਿਆਲ ਰੱਖੋ ਕਿ ਇਨਵੈਂਟੋਰੀ ਜਿਹੜੀ ਹੈਗੀ ਹੈ ਉਹ ਆਉਣ ਵਾਲੇ ਟਾਈਮ 'ਚ ਲੋ ਹੀ ਰਹੂਗੀ। ਉਹਦੇ ਕਾਰਨ ਇਹ ਹੈਗਾ ਕਿ ਜਿਹੜੀ ਘਰਾਂ ਦੀ ਕਹਿ ਲਓ ਵੀ ਜਿਹੜੇ ਬਿਲਡਰਸ ਹੈਗੇ ਆ, ਜਿਹੜੇ ਨਵੇਂ ਘਰ ਬਣਾਉਂਦੇ ਆ, ਉਹਨਾਂ ਨੂੰ ਇਹ ਪ੍ਰੋਬਲਮ ਆ ਰਹੀ ਹੈ ਵੀ ਪਿੱਛੋਂ ਉਹਨਾਂ ਨੂੰ ਮਟੀਰੀਅਲ ਨਹੀਂ ਮਿਲ ਰਿਹਾ, ਉਹਨਾਂ ਨੂੰ ਸਮਾਨ ਨਹੀਂ ਮਿਲ ਰਿਹਾ। ਲੰਬਰ ਦੇ ਰੇਟ ਬੜੇ ਵਧੇ ਹੋਏ ਆ, ਲੰਬਰ ਮਿਲ ਵੀ ਨਹੀਂ ਰਹੀ, ਤੇ ਹੁਣ ਪਿੱਛੇ ਜੀ ਬਾਰਡਰ ਬੰਦ ਹੋਣ ਦੇ ਕਾਰਨ ਹੋਰ ਜਿਹੜਾ ਇਹ ਕੰਮ ਆ ਗਾਂ ਨੂੰ ਡਿਲੇ ਹੋ ਜਾਣਾ। ਤੇ ਹਾਲੇ ਵੀ ਕੋਵਿਡ ਦਾ ਕੋਈ 100% ਨਤੀਜਾ ਨਹੀਂ ਆਇਆ। ਸੋ ਸਾਨੂੰ ਜਿਹੜੀ ਐਜ਼ ਏ ਸਾਡੀ ਜਿਹੜੀ ਕੰਪਨੀ ਹੈਗੀ ਹੈ ਜ਼ੈਂਡਰ ਮਾਰਗੇਜ ਔਰ ਜ਼ੈਂਡਰ ਰੀਅਲ estate, ਜਿਹੜੀ ਕਹਿ ਲਓ ਵੀ ਅਸੀਂ ਖਬਰਾਂ ਨੂੰ ਸਮਝਦੇ ਹਾਂ, ਪੜ੍ਹਦੇ ਹਾਂ, ਜਾਂ ਇੰਡਸਟਰੀ ਦੇ ਹੋਣ ਦੇ ਵਿੱਚ ਨਾ, ਤੇ ਇਹ ਜ਼ਰੂਰ ਕਵਾਂਗੇ ਵੀ ਜੇ ਵਾਕਈ ਤੁਹਾਨੂੰ ਘਰ ਲੈਣਾ ਤੁਸੀਂ ਨਹੀਂ ਲਿਆ, ਜੇ ਤੁਸੀਂ ਕੁਆਲੀਫਾਈ ਕਰਦੇ ਹੋ ਵੀ ਹਾਲੇ ਵੀ ਇਹ ਟਾਈਮ ਇਜ਼ ਏ ਗੁੱਡ ਟਾਈਮ, ਬਿਕਮ ਅ ਹੋਮ ਓਨਰ। ਇਹ ਤੁਹਾਨੂੰ ਬੈਨੀਫਿਟ ਜ਼ਿਆਦਾ ਹੈਗੇ ਆ, ਨੁਕਸਾਨ ਬਹੁਤ ਘੱਟ ਹੈ। ਜੀ ਬਿਲਕੁਲ। ਇੱਕ ਮੋਹਨ ਚੀਮਾ ਜੀ, ਜਿਹੜਾ ਪ੍ਰੈਜ਼ੀਡੈਂਟ ਬਾਈਡਨ ਉਹਨਾਂ ਨੇ ਇਸ਼ੂ ਵੀ ਚੱਕਿਆ ਸੀ ਵੀ $15,000 ਫਸਟ ਟਾਈਮ ਜਿਹੜਾ ਟੈਕਸ ਕ੍ਰੈਡਿਟ ਦੇਵਾਂਗੇ, ਤੇ ਜੇ ਉਹ ਪਾਸ ਹੋ ਜਾਂਦਾ ਆ ਤੇ ਉਹਦੇ ਨਾਲ ਫਿਰ ਜਿਹੜੀ ਆ ਡਿਮਾਂਡ ਲੋਕਾਂ ਦੀ ਬਹੁਤ ਵਧਣੀ ਆ, ਕਿਉਂਕਿ ਕਈ ਏਰੀਏ ਦੇ ਵਿੱਚ ਤਾਂ 15,000 ਤੁਹਾਡਾ ਡਾਊਨ ਪੇਮੈਂਟ ਨਾਲ ਹੀ ਘਰ ਮਿਲ ਜਾਂਦਾ ਹੈਗਾ, ਰਾਈਟ? ਜੇ 3 ਲੱਖ ਦਾ 2.5 ਲੱਖ ਦਾ ਲੈਂਦੇ 3% ਡਾਊਨ ਤੇ। ਹਾਂਜੀ। ਸੋ ਖਾਲਸਾ ਭਾਜੀ, ਜੋ ਤੇ ਗੱਲਬਾਤ ਹੈਗੀ ਨੇ ਵੀ ਗਵਰਨਮੈਂਟ ਦੀ ਕੀ ਇਨਵੋਲਵਮੈਂਟ ਹੋਊਗੀ, ਕਿਉਂਕਿ ਗਵਰਨਮੈਂਟ ਵਾਸਤੇ ਜਿਹੜੀ ਹਾਊਸਿੰਗ ਹੈਗੀ ਹੈ ਇੱਕ ਬੜਾ ਵੱਡਾ ਪਿਲਰ ਹੈਗਾ ਜੀ। ਇਟ ਇਜ਼ ਏ ਸਟਰੋਂਗ ਪਿਲਰ ਆਫ ਦਾ ਇਕੋਨਮੀ। ਔਰ ਡੈਮੋਕ੍ਰੈਟਿਕ ਗਵਰਨਮੈਂਟ ਦੀ ਹਮੇਸ਼ਾ, ਵੈਸੇ ਤੇ ਆਈ ਐਮ ਨਾਟ ਟੇਕਿੰਗ ਐਨੀ ਪਾਰਟੀ ਸਾਈਡਸ, ਬਟ ਆਈ ਨੋ ਕਿ ਉਹਨਾਂ ਨੇ ਹੁਣ ਅਗਲੇ ਇਲੈਕਸ਼ਨ ਜਿੱਤਣ ਦੇ ਵਾਸਤੇ ਵੀ, ਜਿਵੇਂ ਪਿਛਲੀ ਸਰਕਾਰ ਨੇ ਕੀਤਾ ਸੀ, ਵੀ ਇਹ ਨਾ ਬਹੁਤ ਕੁਝ ਸੋਚ ਕੇ ਚੱਲਦੇ ਆ। ਪੋਲੀਟਿਕਸ ਕਹਿ ਲਓ ਵੀ ਜਿਹੜੀ ਗਵਰਨਮੈਂਟ ਹੈਗੀ ਹੈ ਇਹਨਾਂ ਦੀ ਜਿਹੜੀਆਂ ਕਹਿ ਲਓ ਜਿਹੜੀ ਪਲੈਨਿੰਗ ਹੁੰਦੀ ਹੈ ਨਾ, ਇਟ ਇਜ਼ ਆਲਵੇਜ਼ ਟੂ ਗੈਟ ਵੋਟਸ। ਸੋ ਵਾਟ ਆਈ ਐਮ ਲੁਕਿੰਗ ਐਟ, ਮੈਂ ਜਿਹੜਾ ਦੇਖ ਰਿਹਾ ਆਪਣੇ ਪੱਖ ਵੱਲੋਂ, ਉਹ ਮੈਂ ਇਹ ਦੇਖ ਰਿਹਾ ਵੀ ਸਹੂਲਤਾਂ ਹੋਰ ਮਿਲਣਗੀਆਂ। ਡਾਊਨ ਪੇਮੈਂਟ ਦੀਆਂ ਅਸਿਸਟੈਂਸ ਵਧਾ ਦੇਣਗੇ, ਪ੍ਰੋਗਰਾਮ ਦੇ ਵਿੱਚ ਥੋੜੀ ਬਹੁਤ ਢਿੱਲ ਦੇ ਦੇਣਗੇ, ਬਟ ਦੇ ਗੋਇੰ ਟੂ ਮੋਨੀਟਰ ਦਾ ਮਾਰਕੀਟ ਟੂ ਮੇਕ ਸ਼ੋਰ ਵੀ ਇਹਦੀ ਸਥਿਤੀ ਜਿਹੜੀ ਹੈ ਉਹ ਚੰਗੀ ਬਣੀ ਰਹੇ, ਸਟਰੋਂਗ ਬਣ ਜਾਵੇ, ਵੀਕ ਨਾ ਹੋਵੇ। ਜੇ ਵੀਕਰ ਇਕੋਨਮੀ ਹੋਏਗੀ ਤੇ ਆਉਣ ਵਾਲੀ ਜਿਹੜੀ ਨਵੀਂ ਸਰਕਾਰ ਦੇ ਇਲੈਕਸ਼ਨ ਦੇ ਵਿੱਚ ਕਹਿ ਲਓ ਜਾਂ ਮਿਡ ਟਰਮਸ ਦੇ ਵਿੱਚ ਕਹਿ ਲਓ, ਉਹਨੂੰ ਪ੍ਰੋਬਲਮਸ ਆਉਣੀ ਸ਼ੁਰੂ ਹੋ ਜਾਂਦੀ ਹੈ। ਸੋ ਰਾਈਟ ਨਾਓ ਉਹਨਾਂ ਨੇ ਇੰਨਾ ਕੁ ਪੈਸਾ ਸਰਕਾਰ ਨੇ, ਜਿਵੇਂ ਤੁਸੀਂ $2 ਟ੍ਰਿਲੀਅਨ ਆਹ ਪੈਕੇਜ ਲਾਤਾ, $14,000 ਲੋਕਾਂ ਦੇ ਖਾਤਿਆਂ 'ਚ ਪਹੁੰਚ ਵੀ ਗਈ ਹੈ ਕਾਫੀਆਂ ਦੇ ਵਿੱਚ। ਇਹਦੇ ਕਾਰਨ ਇਹੋ ਹੈਗੇ ਨੇ ਵੀ ਦੇ ਸੀ ਇਟ
ਵੀ ਇਹ ਮਾਰਕੀਟ ਬੜੀ ਸਟਰੋਂਗ ਚੱਲ ਰਹੀ ਹੈ, ਵੀ ਇਹਨੂੰ ਮਜ਼ਬੂਤ ਰੱਖੋ। ਜੇ ਇਹ ਮਜ਼ਬੂਤ ਰੱਖੋਗੀ ਲੋਕੀ ਖੁਸ਼ ਰਹਿਣਗੇ ਤੇ ਇਹਨਾਂ ਦੀ ਸਰਕਾਰ ਦੁਆਰਾ ਤੋਂ ਬਣੂਗੀ, ਇਹਨਾਂ ਨੂੰ ਇਹਦੇ ਜਿਹੜੇ ਬੈਨੀਫਿਟ ਹੈਗੇ ਨੇ ਉਹ ਜ਼ਿਆਦਾ ਨਜ਼ਰ ਆਉਂਦੇ ਨੇ। ਸੋ ਹਾਊਸਿੰਗ ਓਵਰਆਲ ਤੇ ਲੈਂਡਿੰਗ ਓਵਰਆਲ ਇਟਸ ਗੋਇੰ ਟੂ ਸਟੇ ਸਟਰੋਂਗ ਇਨ ਦ ਕਮਿੰਗ ਈਅਰਸ। ਜੀ ਸਰੋਤਿਓ, ਤੁਹਾਡਾ ਵੀ ਕੋਈ ਸਵਾਲ ਹੋਵੇ, ਕੋਈ ਸਲਾਹ ਲੈਣੀ ਹੋਵੇ ਤਾਂ ਜ਼ਰੂਰ ਤੁਸੀਂ ਜ਼ੈਂਡਰ ਮਾਰਗੇਜ ਰੀਅਲ estate ਦੇ ਆਫਿਸ 'ਚ ਮੋਹਨ ਚੀਮਾ ਹੋਣਾ ਦੇ ਨਾਲ ਗੱਲ ਕਰ ਸਕਦੇ ਹੋ। 559 905 2575 5599052575 ਦੇ ਉੱਤੇ। ਤੇ ਮੋਹਨ ਚੀਮਾ ਜੀ, ਰੀਫਾਈਨੈਂਸਿੰਗ ਨੂੰ ਲੈ ਕੇ ਤੇ ਜਿਹੜਾ ਕੈਸ਼ ਆਊਟ ਇਕਵਿਟੀ ਆ ਉਸ ਨੂੰ ਲੈ ਕੇ ਕੀ ਕਰਨਾ ਚਾਹੀਦਾ ਆ, ਕੀ ਲੋਕਾਂ ਨੂੰ ਸਲਾਹ ਆ? ਹਾਂਜੀ, ਸੋ ਇਸ ਵੇਲੇ ਟ੍ਰਿਲੀਅਨਸ ਆਫ ਡਾਲਰਸ ਆਫ ਐਕੁਇਟੀ ਅਮਰੀਕਨਸ ਦੇ ਘਰਾਂ 'ਚ ਪਈ ਹੋਈ ਹੈ, ਯਾਨੀ ਕਿ ਘਰਾਂ ਦੀ ਵੈਲਿਊ ਵੱਧ ਗਈ ਹੈ, ਉਹਨਾਂ ਦੇ ਜਿਹੜੇ ਬੈਲੈਂਸ ਹੈਗੇ ਨੇ ਇਸ ਵੇਲੇ ਬੜੇ ਘੱਟ ਹੈਗੇ ਨੇ। ਇਹਦਾ ਇੱਕ ਜਿਹੜਾ ਫਾਇਦਾ ਅਸੀਂ ਦੇਖਦੇ ਹਾਂ, ਸਾਡੇ ਕੋਲ ਜੋ ਕਲਾਇੰਟਸ ਆਉਂਦੇ ਨੇ ਉਹ ਕੈਸ਼ ਆਊਟ, ਉਹਨਾਂ ਦੇ ਰੀਜ਼ਨਸ ਕੀ ਹੈ ਕਰਾਉਣ ਦੇ। ਕਈ ਤੇ ਬਿਜ਼ਨਸ ਓਨਰਸ ਹੁੰਦੇ, ਉਹ ਕਹਿੰਦੇ ਵੀ ਜੇ ਅਸੀਂ ਕੈਸ਼ ਆਊਟ ਕਰੀਏ ਤਾਂ ਸਾਨੂੰ ਬੜੇ ਲੋ ਰੇਟ ਤੇ ਪੈਸਾ ਮਿਲ ਜਾਂਦਾ, ਸਾਡੇ ਬੈਂਕ 'ਚ ਆ ਜਾਂਦਾ, ਸਾਨੂੰ ਇਹਦੇ ਉੱਪਰ ਜੇ ਵਿਆਜ ਵੀ ਦੇਣਾ ਪੈਂਦਾ ਤੇ ਵੀ ਆਰ ਇਨ ਗ੍ਰੀਨ, ਕਿਉਂਕਿ ਅਸੀਂ ਉਹ ਪੈਸਾ ਲੈ ਕੇ ਕੋਈ ਹੋਰ ਬਿਜ਼ਨਸ ਇਨਵੈਸਟ ਕਰ ਸਕਦੇ ਹਾਂ ਜਾਂ ਜਿਹੜੇ ਕੋਈ ਵੀ ਕੰਮ ਕਰ ਸਕਦੇ, ਸਾਨੂੰ ਪੈਸਾ ਜਿਹੜਾ ਹੈਗਾ ਉਹ ਬੜੇ ਘੱਟ ਰੇਟ ਤੇ ਮਿਲ ਰਿਹਾ। ਸੋ ਕਾਫੀ ਲੋਕ ਜਿਹੜੇ ਹੈਗੇ ਨੇ ਉਹ ਰੀਫਾਈਨੈਂਸ ਕੈਸ਼ ਆਊਟ ਇਸ ਵੇਲੇ ਕਰਾ ਰਹੇ ਨੇ, ਵੀ ਦੇ ਵਾਂਟ ਟੂ ਆਲਸੋ ਬੀ ਪ੍ਰੀਪੇਅਰਡ, ਵੀ ਆਉਣ ਵਾਲੇ ਟਾਈਮ ਦੇ ਵਿੱਚ ਜੇ ਹਾਊਸਿੰਗ ਮਾੜੀ ਜਿਹੀ ਹਿੱਲੀ ਤੇ ਦੇ ਵਾਂਟ ਟੂ ਜੰਪ ਇਨ ਐਂਡ ਬਾਏ ਸਮ ਆਫ ਦਾ ਪ੍ਰਾਪਰਟੀਜ਼ ਕੈਸ਼। ਸੋ ਇਸ ਵੇਲੇ ਜਿਹੜਾ ਕੈਸ਼ ਆਊਟ ਦਾ ਕੰਮ ਹੈ ਇਹ ਵੀ ਕਾਫੀ ਅੱਛਾ ਚੱਲ ਰਿਹਾ। ਔਰ ਹਮੇਸ਼ਾ ਮੈਂ ਐਂਡ ਤੇ ਇਹੋ ਕਹਿਣਾ ਚਾਹੁੰਦਾ ਹੁੰਦਾ ਵਾਸਾ ਭਾਈ ਦੇ ਰਾਗ ਵੀ ਜਿਹੜੇ ਰੇਟ ਹੈਗੇ ਨਾ ਜੀ ਉਹ ਦੇ ਆਰ ਵੈਰੀ ਅਟਰੈਕਟਿਵ ਕਰਨੇ, ਜਿਹਨੂੰ ਅਸੀਂ ਨਾ ਬੜੇ ਘੱਟ ਹੈਗੇ। ਸੋ ਜੇ ਤੁਸੀਂ ਫਾਈਨੈਂਸ਼ਲੀ ਦੇਖੋ ਆਪਣੇ ਵਾਸਤੇ ਵੀ, ਜੇ ਤੁਹਾਨੂੰ ਲੋੜ ਹੈਗੀ ਹੈ ਬੱਚਿਆਂ ਦੇ ਸਟੂਡੈਂਟ ਲੋਨਸ ਦੇਣੇ ਆ, ਕਿਉਂਕਿ ਸਟੂਡੈਂਟ ਲੋਨਸ ਵੀ 5-6-7% ਤੋਂ ਸ਼ੁਰੂ ਹੁੰਦੇ ਆ ਜੀ। ਕਈ ਤੁਹਾਡੇ ਕ੍ਰੈਡਿਟ ਕਾਰਡ ਦੇ ਬਿਲਸ ਹੈਗੇ, ਉਹਨਾਂ ਦੇ ਵੀ ਰੇਟ ਬੜੇ ਜ਼ਿਆਦਾ ਹੈਗੇ। ਕਈ ਹੋਰ ਚੀਜ਼ਾਂ ਹੈਗੇ ਜਿਹੜੇ ਤੁਸੀਂ ਪ੍ਰਾਈਵੇਟ ਲੋਨ ਚੱਕੇ ਆ ਜਾਂ ਕੋਈ ਕਹਿੰਦੇ ਪੈਸੇ, ਕਾਰਾਂ ਦੇ ਲੋਨ ਵਗੈਰਾ ਵੀ ਹਾਈ ਹੁੰਦੇ ਆ ਜੀ। ਹਾਂਜੀ, ਕਾਰਾਂ ਦੇ ਲੋਨ ਵੀ ਜ਼ਿਆਦਾ ਹੁੰਦੇ ਆ। ਬੜੇ ਤਰ੍ਹਾਂ ਦੇ ਲੋਨ ਹੈਗੇ ਜਿਨ੍ਹਾਂ ਦੇ ਰੇਟ ਕਈ ਵਾਰੀ 6-7% ਤੋਂ ਸ਼ੁਰੂ ਹੁੰਦੇ। ਤੇ ਜੇ ਤੁਹਾਨੂੰ ਅੱਧ ਰੇਟ ਤੇ ਪੈਸੇ ਮਿਲਦੇ ਆ, ਨਾਲੇ ਤੁਹਾਨੂੰ ਇਹਦੇ ਬੈਨੀਫਿਟ ਹੋ ਜਾਂਦੇ ਆ, ਤੁਹਾਨੂੰ ਰਾਈਟ ਆਫ ਹੀ ਮਿਲ ਜਾਂਦੇ ਥੋੜੇ ਬਹੁਤੇ, ਤੁਸੀਂ ਟੈਕਸ ਫਾਈਲ ਕਰਦੇ ਹੋ। ਸੋ ਦੇयर ਆਰ ਮੈਨੀ ਬੈਨੀਫਿਟਸ ਇਨ ਯੂਜ਼ਿੰਗ ਦਾ ਐਕੁਇਟੀ ਟੂਵਰਡਸ ਦੀ ਰਾਈਟ ਡੈਟ, ਕਹਿ ਲਓ ਵੀ ਜਿਹੜੀ ਅਸਲੀ ਖਰਚਾ ਹੈਗਾ, ਜਿਹੜਾ ਮਹਿੰਗਾ ਖਰਚਾ ਹੈ, ਉਹਨੂੰ ਤੁਸੀਂ ਘਰ ਦੇ ਸੋਹਣੇ ਰੇਟ ਤੇ ਜੇ ਚੱਕ ਕੇ ਪੇ ਆਫ ਕਰ ਦੋ ਨਾ, ਤੇ ਤੁਹਾਡੇ ਉੱਥੇ ਪੈਸੇ ਜਿਹੜੇ ਹੈਗੇ 4 ਬਚਦੇ ਆ। ਇਹਦੇ ਵਿੱਚ ਕੋਈ ਕਹਿ ਲਓ ਵੀ ਜਿਹੜਾ ਨੁਕਸਾਨ ਵਾਲੀ ਗੱਲ ਨਹੀਂ, ਫਾਇਦੇ ਜ਼ਿਆਦਾ ਹੈਗੇ। ਤੁਹਾਡਾ ਰੇਟ ਆ ਉਹ ਤੁਹਾਨੂੰ ਬੈਨੀਫਿਟ ਦਿੰਦਾ, ਉਹ ਘੱਟ ਆ, ਉਹ ਤੁਹਾਡਾ ਵਿਆਜ ਘੱਟਦਾ, ਤੁਹਾਡੇ ਪੈਸੇ ਬਚਦੇ ਨੇ। ਸੋ ਕੈਸ਼ ਆਊਟ ਜਿਹੜਾ ਹੈਗਾ ਇਟ ਇਜ਼ ਅ ਵੈਰੀ ਕਹਿ ਲਓ ਵੀ ਇਸ ਵੇਲੇ ਜਿਹੜਾ ਕਾਫੀ ਲੋਕਾਂ ਦਾ ਇੰਟਰਸਟ ਹੈਗਾ ਔਰ ਦੇ ਆਰ ਡੂਇੰਗ ਇਟ। ਜਿਹਨਾਂ ਨੇ ਨਹੀਂ ਕਰਾਇਆ, ਉਹ ਜੇ ਕੋਈ ਜਾਣਕਾਰੀ ਲੈਣਾ ਚਾਹੁੰਦਾ, ਮੈਂ ਹਮੇਸ਼ਾ ਇੱਕ ਗੱਲ ਹੋਰ ਕਹਿਣਾ ਚਾਹਾਂਗਾ, ਲੋਨ ਜਿੱਥੋਂ ਮਰਜ਼ੀ ਕਰਾਓ। ਸਾਨੂੰ ਇਹਦੇ ਵਿੱਚ ਇਹ ਨਹੀਂ ਹੈਗਾ ਵੀ ਤੁਸੀਂ ਜ਼ਰੂਰ ਜ਼ੈਂਡਰ ਮਾਰਗੇਜ ਕਰਾਓ। ਤੁਹਾਡੀ ਕਿਤੇ ਫਾਈਲ ਚੱਲਦੀ ਹੈ, ਤੁਹਾਨੂੰ ਕੋਈ ਗੱਲ ਨਹੀਂ ਸਮਝ ਲੱਗਦੀ ਹੈ, ਤੁਹਾਨੂੰ ਲੱਗਦਾ ਤੁਹਾਡਾ ਜੇ ਇਹ ਵੀ ਕਹਿ ਲਓ ਵੀ ਤੁਹਾਡਾ ਲੋਨ ਹੀ ਨਹੀਂ ਹੋ ਰਿਹਾ ਕਿਤੇ, ਤੇ ਪਲੀਜ਼ ਆਪਣੀ ਤੁਹਾਡੀ ਕੰਪਨੀ ਪੰਜਾਬੀ ਦੀ ਕੰਪਨੀ ਹੈਗੀ, ਜਦੋਂ ਮਰਜ਼ੀ ਕਾਲ ਕਰੋ, ਆਪਣੇ ਸਵਾਲ ਸਾਡੇ ਕੋਲ ਲੈ ਕੇ ਆਓ। ਔਰ ਸਾਡੀ ਹਮੇਸ਼ਾ ਇਹੋ ਹੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਤੁਹਾਡੀ ਗੱਲ ਸੁਣ ਕੇ ਜੋ ਤੁਹਾਡੀ ਨੀਡਸ ਆ ਉਹਨੂੰ ਅਸੀਂ ਪੂਰਾ ਕਰੀਏ। ਜੀ ਬਿਲਕੁਲ। ਸਰੋਤਿਓ, ਇਸ ਮਾਮਲੇ ਦੇ ਵਿੱਚ ਕਿਸੇ ਵੀ ਤਰੀਕੇ ਦਾ ਤੁਸੀਂ ਜਿਹੜਾ ਜੀ ਕੋਈ ਸਲਾਹ ਲੈਣੀ ਹੈ, ਗੱਲ ਕਰਨੀ ਆ, ਤੇ ਜ਼ੈਂਡਰ ਮਾਰਗੇਜ ਰੀਅਲ estate ਦੇ ਮੋਹਨ ਸਿੰਘ ਚੀਮਾ ਹੋਣਾ ਨਾਲ ਕੰਟੈਕਟ ਕਰੋ 559 905 2575 ਦੇ ਉੱਤੇ। ਤੇ ਮੋਹਨ ਚੀਮਾ ਜੀ, ਇਹ ਵੀ ਦੱਸ ਦਿਓ ਵੀ ਕੀ ਤੁਸੀਂ ਰਾਈਟ ਨਾਓ ਲੋਨ ਆਫਿਸਰਸ, ਰੀਅਲਟਰਸ ਵੀ ਹਾਇਰ ਕਰ ਰਹੇ ਹੋ? ਹਾਂਜੀ, ਸੋ ਵੀ ਜੀ ਯੈਸ, ਦਿਸ ਇਜ਼ ਅ ਵੈਰੀ ਗੁੱਡ ਟਾਈਮ। ਜੇ ਕੋਈ ਵੀ ਇੰਟਰਸਟਿਡ ਹੈਗੇ ਨੇ ਲੋਨ ਆਫਿਸਰ ਬਣਨ ਦੇ ਵਿੱਚ ਜਾਂ ਰੀਅਲ estate ਏਜੰਟ ਬਣਨ ਦੇ ਵਿੱਚ, ਸਾਡੀ ਕੰਪਨੀ ਨਾਲ ਕਾਲ ਕਰਕੇ ਇਸ ਬਾਰੇ ਵੀ ਜਾਣਕਾਰੀ ਲੈ ਸਕਦੇ ਹਾਂ। ਅਸੀਂ ਟ੍ਰੇਨਿੰਗ ਵੀ ਦੇਵਾਂਗੇ ਔਰ ਅਸੀਂ ਕੋਸ਼ਿਸ਼ ਕਰਨੇ ਆ ਵੀ ਜੇ ਕਿਸੇ ਨੇ ਇਹ ਕੰਮ ਸਿੱਖਣਾ ਹੈਗਾ ਜਾਂ ਉਹ ਕੋਈ ਆਪਣਾ ਕਹਿ ਲਓ ਵੀ ਕਰੰਟ ਆਕੂਪੇਸ਼ਨ ਚੇਂਜ ਕਰਕੇ ਇੱਧਰਲੇ ਪਾਸੇ ਨਜ਼ਰ ਮਾਰਨਾ ਚਾਹੁੰਦੇ ਨੇ, ਤੇ ਉਹ ਵੀ ਸਾਨੂੰ ਕਾਲ ਕਰਕੇ ਇਸ ਬਾਰੇ ਜਾਣਕਾਰੀ ਲੈ ਸਕਦੇ ਹਾਂ। ਐਂਡ ਯੈਸ, ਵੀ ਆਰ ਹਾਇਰਿੰਗ ਐਨੀਵੇਅਰ ਇਨ ਕੈਲੀਫੋਰਨੀਆ। ਜੇ ਵਾਸ਼ਿੰਗਟਨ ਦੇ ਵਿੱਚ ਤੁਸੀਂ ਲੋਨਸ ਦਾ ਕੰਮ ਕਰਨਾ ਚਾਹੁੰਦੇ ਹੋ ਜਾਂ ਕੋਲੋਰਾਡੋ ਦੇ ਵਿੱਚ ਤੁਹਾਡੇ ਤੱਕ ਸਾਡਾ ਮੈਸੇਜ ਪਹੁੰਚਦਾ, ਉੱਥੇ ਵੀ ਅਸੀਂ ਲੋਨ ਆਫਿਸਰ ਵਾਸਤੇ ਅਸੀਂ ਖੋਜ ਰੱਖੀ ਹੋਈ ਹੈ। ਜੇ ਕੋਈ ਕਰਨਾ ਚਾਹੁੰਦਾ ਸਾਡਾ ਕੰਮ ਤੇ ਸਾਨੂੰ ਜ਼ਰੂਰ ਕੰਟੈਕਟ ਕੀਤਾ ਜਾਵੇ ਜੀ। ਜੀ ਤੇ ਫੋਨ ਨੰਬਰ ਇਹਨਾਂ ਦਾ ਕੰਟੈਕਟ ਕਰਨ ਦੇ ਲਈ 5590522575। ਤੇ ਸਮਾਂ ਆਪਣੇ ਅੱਜ ਦੇ ਪ੍ਰੋਗਰਾਮ ਦਾ ਇੱਥੇ ਹੀ ਸਮਾਪਤ ਆ। ਬਹੁਤ ਬਹੁਤ ਸ਼ੁਕਰੀਆ ਮੋਹਨ ਚੀਮਾ ਜੀ ਜੁੜਨ ਦੇ ਲਈ, ਮਿਹਰਬਾਨੀ, ਧੰਨਵਾਦ ਜੀ, ਸਤਿ ਸ਼੍ਰੀ ਅਕਾਲ। ਥੈਂਕ ਯੂ ਜੀ, ਬਹੁਤ ਬਹੁਤ ਧੰਨਵਾਦ ਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਤੇ ਹਰਜੋਤ ਸਿੰਘ ਜੀ, ਆਪਾਂ ਵੀ ਇਜਾਜ਼ਤ ਲੈਂਦੇ ਹਾਂ ਤੇ ਦੱਸ ਜਾਈਏ ਇਸ ਤੋਂ ਅਗਲਾ ਪ੍ਰੋਗਰਾਮ ਆਤਮਿਕ ਆਨੰਦ, ਉਸ ਤੋਂ ਬਾਅਦ ਦੇ ਵਿੱਚ ਪ੍ਰੋਗਰਾਮ ਹਾਸੇ ਚਾਰੇ ਪਾਸੇ 12:30 ਵਜੇ ਤੱਕ, 12:30 ਤੋਂ 2 ਵਜੇ ਤੱਕ ਕੁਝ ਗੱਲਾਂ ਕੁਝ ਗੀਤ। 2 ਵਜੇ ਪ੍ਰੋਗਰਾਮ ਜਿਹੜਾ ਜੀ ਨਜ਼ਰੀਆ, 3:45 ਵਜੇ ਜਿਹੜਾ ਜੀ ਰਿਸ਼ਤੇ ਪ੍ਰੋਗਰਾਮ, 4 ਵਜੇ ਜਿਹੜਾ ਪ੍ਰੋਗਰਾਮ ਮਿਸਰਤਾ
ਵਿਰਸਾ 5:30 ਤੋਂ 7:30 ਵਜੇ ਤੱਕ ਗੁਰਬਾਣੀ ਦੇ ਜਿਹੜੇ ਸ਼ਾਮ ਦੇ ਦੀਵਾਨ ਜਿਹੜੇ ਸਰਵਣ ਕਰਾਂਗੇ। 7:30 ਵਜੇ ਅਪਡੇਟ ਅਮਰੀਕਾ ਦਾ ਸ਼ਾਮ ਦਾ ਬੁਲੇਟਿਨ, 8:30 ਵਜੇ ਖਬਰ ਤੇ ਨਜ਼ਰ ਬਲਤੇਜ ਪੰਨੂ ਹੋਣਾ ਦੇ ਨਾਲ, ਤੇ 9 ਵਜੇ ਸਿੱਖ ਇਤਿਹਾਸ ਦੇ ਨਾਲ ਜੁੜਿਆ ਹੋਇਆ ਰੇਡੀਓ ਡਰਾਮਾ ਜਿਹੜਾ ਚੱਲ ਰਿਹਾ ਆ ਉਸ ਦੀਆਂ ਅਗਲੀਆਂ ਕੜੀਆਂ ਜਿਹੜੀਆਂ ਉਹ ਪੇਸ਼ ਕੀਤੀਆਂ ਜਾਣਗੀਆਂ। ਸੋ ਇੱਦਾਂ ਹੀ ਜਿਹੜੇ ਜੁੜੇ ਰਹੋ ਪੰਜਾਬੀ ਰੇਡੀਓ USA ਦੇ ਨਾਲ। ਮਿਲਦੇ ਹਾਂ ਜੀ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਰਾਜਕਰਮਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਨ ਕੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।